ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਦੇ ਹਾਂ, ਕਿਉਂਕਿ ਕੈਨੇਡਾ ਦੇ ਵਿੱਚ ਆਪਣਾ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਈਚਾਰਾ ਪੰਜਾਬੀ ਵੱਸਦਾ, ਤੇ ਇਹ ਸਾਰੀਆਂ ਜਿਹੜੀਆਂ ਖਬਰਾਂ ਨੇ, ਮਸਲੇ ਨੇ, ਉਹਨਾਂ ਦੇ ਹਿੱਤਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ। ਬਲਕਿ ਕੈਨੇਡਾ 'ਚੋਂ ਤਾਂ ਪਿਛਲੇ ਕੁਝ ਸਾਲਾਂ ਤੋਂ ਇਹ ਰੁਝਾਨ ਹੋ ਗਿਆ ਕਿ ਕੈਨੇਡਾ ਦੀ ਪੋਲੀਟਿਕਸ ਦੀ ਚਰਚਾ ਘੱਟ ਹੁੰਦੀ ਹੈ, ਤੇ ਆਪਣੀ ਜਿਹੜੀ ਉੱਥੇ ਵਿਦਨ ਇੱਕ ਭਾਈਚਾਰਾ ਪੋਲੀਟਿਕਸ ਹੈ, ਜਾਂ ਵਿਦਨ ਇੱਕ ਕਮਿਊਨਿਟੀ ਜਿਹੜੇ ਮਸਲੇ ਨੇ, ਉਹ ਉਹਨਾਂ ਮਸਲਿਆਂ ਤੋਂ ਵੀ ਹਾਵੀ ਹੋ ਗਏ ਨੇ। ਆਪਣੇ ਨਾਲ ਇਹਨਾਂ ਮਸਲਿਆਂ ਨੂੰ ਡਿਸਕਸ ਕਰਨ ਦੇ ਲਈ, ਇਹਨਾਂ ਦੇ ਉੱਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਗੁਰਜਸਪਾਲ ਸਿੰਘ ਜੀ। ਗੁਰਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਪ੍ਰਵੀਨ ਸ਼ਰਮਾ ਜੀ ਤੁਹਾਨੂੰ, ਨਿੱਗੀ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਜੇ ਮਸਲਿਆਂ ਦੀ ਸ਼ੁਰੂਆਤ ਕਰੀਏ ਤਾਂ ਲੰਘੇ ਦਿਨਾਂ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਸੀ। ਬਰਿੰਦਰ ਨਾਂ ਦਾ ਨੌਜਵਾਨ ਜਿਹੜਾ ਉਹ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਸਸਕੈਚੇਵਨ ਦੇ ਵਿੱਚੋਂ ਇਸ ਕਤਲ ਦੇ ਸਬੰਧ ਦੇ ਵਿੱਚ ਕੋਈ ਦੋਸ਼ੀ ਗ੍ਰਿਫਤਾਰ ਹੋਇਆ ਜੀ ਹੁਣ? ਹਾਂਜੀ, ਸੋ ਆਪਣੇ ਲੰਘੀ ਮਾਰਚ 14 ਨੂੰ ਜੀ ਨਾ ਆਪਣੇ ਆਪਣਾ 22 ਸਾਲਾਂ ਦਾ ਨੌਜਵਾਨ ਬਰਿੰਦਰ ਸਿੰਘ ਬੈਂਫ ਜਾ ਰਿਹਾ ਸੀਗਾ ਸੈਲੀਬ੍ਰੇਟ ਕਰਨ ਆਪਣੇ ਦੋ ਮਿੱਤਰਾਂ ਦੇ ਨਾਲ, ਤੇ ਉਹਦੇ ਪੈਰਲਲ ਇੱਕ ਟਰੱਕ ਆਇਆ। ਟਰੱਕ ਦੇ ਵਿੱਚ ਇੱਕ 18 ਸਾਲਾਂ ਦਾ ਨੌਜਵਾਨ ਮੁੰਡਾ, ਉਹਨੇ ਉਹਨੂੰ ਏਦਾਂ ਪੀਸ ਜਿਹੜਾ ਸਾਈਨ ਹੁੰਦਾ ਉਹ ਕੀਤਾ, ਬਰਿੰਦਰ ਨੇ ਵਾਪਸ ਕੀਤਾ। ਉਹਨੇ ਟਰੱਕ ਨਾਲ ਗੱਡੀ ਰੋਕ ਕੇ ਤੇ ਉਹਦੇ ਤੇ ਗੋਲੀਆਂ ਚਲਾ ਦਿੱਤੀਆਂ, ਜਿਹਦੇ ਨਾਲ ਬਰਿੰਦਰ ਦੀ ਮੌਤ ਹੋ ਗਈ। ਜਿਹੜੇ ਮਤਲਬ ਮਾਪਿਆਂ ਦਾ ਕੱਲਾ ਪੁੱਤ ਸੀ ਜੀ, ਸਾਰੇ ਭਾਈਚਾਰੇ ਲਈ, ਉਹਦੇ ਘਰਦਿਆਂ ਲਈ ਬੜੇ ਸ਼ੋਕ ਦੀ ਖਬਰ ਸੀਗੀ, ਤੇ ਪਤਾ ਵੀ ਨਹੀਂ ਸੀਗਾ ਵੀ ਕਾਹਤੇ ਇਹ ਚੀਜ਼ ਹੋਈ ਆ। ਸੋ ਫਾਈਨਲੀ ਇਹਦੇ ਵਿੱਚ ਜਿਹੜੀ RCMP ਹੈਗੀ ਆ, ਜਿਹੜੀ ਕੈਨੇਡਾ ਦੀ ਪੁਲਿਸ ਹੈਗੀ ਆ, ਉਹਨਾਂ ਨੂੰ ਕਾਮਯਾਬੀ ਲੱਗੀ ਆ, ਹੱਥ ਲੱਗੀ ਆ ਉਹਨਾਂ ਦੇ, ਤੇ ਉਹਨਾਂ ਨੇ ਜਿਹੜੇ ਵਰਿੰਦਰ ਦਾ ਕਾਤਲ ਹੈ ਉਹਨਾਂ ਨੂੰ ਉਹਨੇ ਫੜ ਲਿਆ। ਜਿਹੜੇ ਆਪਣੇ ਸਸਕੈਚਵਨ ਦੇ ਵਿੱਚ ਜਿਹੜਾ ਜਿਹਨਾਂ ਨੂੰ ਅਸੀਂ ਰਿਜ਼ਰਵ ਕਹਿ ਦਿੰਦੇ ਹਾਂ ਜੀ, ਠੀਕ ਹੈ ਜੀ, ਉਹਦੇ ਵਿੱਚੋਂ ਫੜਿਆ ਗਿਆ। ਸੋ 18 ਸਾਲ ਦਾ ਇਹ ਮੁੰਡਾ ਸੀਗਾ, ਉਹਦਾ ਨਾਮ ਹੈਗਾ ਜੀ ਜਿਮੀ ਗੈਸਨਰ। ਉਹਦੇ ਤੇ ਹੋਮਿਸਾਈਡ ਦੇ ਚਾਰਜਸ ਲਾਏ ਗਏ ਆ ਬਰਿੰਦਰ ਸਿੰਘ ਨੂੰ ਮਾਰਨ ਦੇ ਦੋਸ਼ ਦੇ ਵਿੱਚ। ਲੋਇਡ ਮਿਨਿਸਟਰ, ਇਹ ਲੋਇਡ ਮਿਨਿਸਟਰ ਜੀ ਸਸਕੈਚਵਨ ਦੇ ਵਿੱਚ ਹੀ ਪੈਂਦਾ ਇੱਕ ਜਿਹੜਾ ਸ਼ਹਿਰ ਹੈ। ਜਦੋਂ ਨਾ ਆਪਾਂ ਵਿਨੀਪੈਗ ਤੋਂ ਹਾਈਵੇ 1 ਦੇ ਉੱਤੇ ਕੈਲਗਰੀ ਵੱਲ ਨੂੰ ਜਾਂਦੇ ਹਾਂ ਤਾਂ ਉਹਦੇ ਤੇ ਲੋਇਡ ਮਿਨਿਸਟਰ ਆਉਂਦਾ, ਤੇ ਉੱਥੋਂ ਦਾ ਮੁੰਡਾ ਸੀਗਾ ਇਹ ਜਿਹਨੇ ਇਹ ਕਤਲ ਕੀਤਾ। ਤੇ ਜਿਹੜਾ ਵਰਿੰਦਰ ਸਿੰਘ ਹੈ ਇੱਕ ਡਿਵਾਊਟ ਕਹਿੰਦੇ ਅੰਮ੍ਰਿਤਧਾਰੀ ਸਿੱਖ ਸੀਗਾ, ਤੇ ਇਹਨੂੰ ਐਜ਼ ਅ ਹੇਟ ਕ੍ਰਾਈਮ ਇਨਵੈਸਟੀਗੇਟ ਕੀਤਾ ਜਾ ਰਿਹਾ, ਵੀ ਜਿਹਨੂੰ ਆਪਾਂ ਕਹਿ ਦਿੰਦੇ ਵੀ ਨਸਲੀ ਹਮਲਾ ਕ੍ਰੀਏਟ ਕੀਤਾ ਜਾ ਰਿਹਾ। ਦੇਖੋ ਆਪਾਂ ਪ੍ਰਵੀਨ ਜੀ ਇਸ ਸ਼ੋਅ ਦੇ ਉੱਤੇ ਆਪਾਂ ਲਗਾਤਾਰ ਇਹ ਗੱਲ ਡਿਸਕਸ ਕਰਦੇ ਹਾਂ ਵੀ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਹੋਰ ਆਪਣੀ ਗਿਣਤੀ ਇੱਥੇ ਵਧਣ ਕਰਕੇ, ਜਾਂ ਜਿਹੜੇ ਆਪਣੇ ਜਿਹੜੇ ਇੱਥੇ ਐਕਸਟੋਰਸ਼ਨ ਦੇ ਮਸਲੇ ਆ ਉਹਨਾਂ ਨੂੰ ਲੈ ਕੇ, ਇੱਕ ਆਨਲਾਈਨ ਜਿਹੜੇ ਸਾਡੇ ਭਾਈਚਾਰੇ ਪ੍ਰਤੀ ਜਿਹੜੀ ਇੱਕ ਨਫ਼ਰਤ ਦਾ ਜਿਹੜਾ ਰਿਟੋਰਿਕ ਹੈਗਾ, ਜਿਹੜੀ ਨਫ਼ਰਤ ਦਾ ਮਾਹੌਲ ਹੈ, ਡਿਸਕਸ਼ਨ ਹੈ, ਉਹ ਬਹੁਤ ਜ਼ਿਆਦਾ ਵਧਿਆ ਹੋਇਆ। ਪਰ ਜਿਹੜੀਆਂ ਚੀਜ਼ਾਂ ਆਨਲਾਈਨ ਹੁੰਦੀਆਂ, ਬਹੁਤ ਲੋਕਾਂ ਨੂੰ ਇਹ ਲੱਗਦਾ ਵੀ ਇਹ ਚੀਜ਼ਾਂ ਆਨਲਾਈਨ ਹੀ ਨੇ, ਇਹਨਾਂ ਦਾ ਸਾਡਾ ਆਪਣੀ ਜ਼ਿੰਦਗੀ ਦੇ ਉੱਤੇ ਕੋਈ ਅਸਲ ਜ਼ਿੰਦਗੀ ਦੇ ਉੱਤੇ ਅਸਰ ਨਹੀਂ ਪੈਣਾ। ਪਰ ਇਹ ਤੁਸੀਂ ਦੇਖ ਲਓ ਵੀ ਪਿਛਲੇ ਸਾਲ ਦੇ ਵਿੱਚ ਇਹ ਲਗਭਗ ਤੀਜਾ ਮਸਲਾ। ਇੱਕ ਪਹਿਲਾਂ ਐਡਮਿੰਟਨ ਦੇ ਵਿੱਚ ਆਪਣਾ ਜਿਹੜਾ ਸਿਕਿਉਰਿਟੀ ਗਾਰਡ ਮੁੰਡਾ ਸੀਗਾ, ਉਹਨੂੰ ਇਸ ਗੱਲ ਪਿੱਛੇ ਜਾਨ ਗਵਾਉਣੀ ਪਈ ਸੀਗੀ। ਇੱਕ ਓਨਟਾਰੀਓ ਦੇ ਵਿੱਚ ਏਦਾਂ ਦਾ ਮਸਲਾ ਹੋਇਆ, ਤੇ ਇਹ ਤੀਜਾ ਮਸਲਾ ਹੈ ਜਿਹਦੇ ਵਿੱਚ ਜਿਹੜੇ ਸਾਡੇ ਨੌਜਵਾਨ ਨੂੰ ਇਸ ਮਤਲਬ ਹਜੇ ਦੇਖੋ ਵੈਸੇ ਬੀਇੰਗ ਵੀ ਜਿਵੇਂ ਜਿਹੜਾ ਉਹਨੇ ਕਹਿ ਦਿੰਦੇ ਵੀ ਹਜੇ, ਕਿਉਂਕਿ ਪੁਲਿਸ ਨੇ ਇਹ ਗੱਲ ਫਾਈਨਲ ਨਹੀਂ ਕੀਤੀ ਵੀ ਇਹ ਨਸਲੀ ਹਮਲਾ, ਪਰ ਹੋਰ ਹਜੇ ਕੋਈ ਇਹਦੀ ਪੈੜ ਬਣ ਵੀ ਨਹੀਂ ਰਹੀ। ਵੀ ਆਪਾਂ ਤਾਂ ਜੋ ਸਾਡੇ ਕੋਲੇ ਇਸ ਵੇਲੇ ਤੱਥ ਹੈ ਉਹਨਾਂ ਤੋਂ ਤਾਂ ਇਹ ਨਸਲੀ ਹਮਲਾ ਹੀ ਲੱਗ ਰਿਹਾ। ਤੇ ਦੇਖੋ ਵੀ ਇਹਦੀਆਂ ਜਿਹੜੀਆਂ ਇਹ ਸਾਰਾ ਕੁਝ ਚੱਲ ਰਿਹਾ, ਉਹਦੇ ਸਾਨੂੰ ਸਿੱਟੇ ਕਿੰਨੀ ਛੇਤੀ ਭੁਗਤਣੇ ਪੈ ਰਹੇ ਨੇ। ਤੇ ਸੇਮ ਚੀਜ਼ ਅਸੀਂ ਅਮਰੀਕਾ ਦੇ ਵਿੱਚ ਵੀ ਨੋਟਿਸ ਕਰਦੇ ਹਾਂ ਵੀ ਜਿਹੜੀ ਹੁਣ ਆਨਲਾਈਨ ਜਿਹੜੀ ਫਲੋਰੀਡਾ ਦੇ ਵਿੱਚ ਜਿਹੜਾ ਇੱਕ ਐਕਸੀਡੈਂਟ ਹੋਇਆ ਸੀਗਾ, ਜਿਹਦੇ ਨਾਲ 3 ਜਣਿਆਂ ਦੀ ਮੌਤ ਹੋ ਗਈ ਸੀਗੀ, ਤੇ ਉਹ ਤੋਂ ਬਾਅਦ ਜਿਹੜਾ ਆਨਲਾਈਨ ਇੱਕ ਜਿਹੜੀ ਨਫ਼ਰਤ ਆ ਉਹ ਵੱਧਦੀ ਜਾਂਦੀ ਹੈ, ਪਰ ਉਹ ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਨਿਕਲਣੀ ਹੁੰਦੀ ਹੈ, ਤੇ ਕੋਈ ਵਿਚਾਰਾ ਭੋਲਾ ਭਾਲਾ ਬੰਦਾ ਇਦਾਂ ਦਾ ਰਗੜਿਆ ਜਾਣਾ ਹੁੰਦਾ। ਜੀ 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 ਜੀ, ਬਿਲਕੁਲ। ਸੋ ਇਹ ਬੜੀ ਮੰਦਭਾਗੀ ਘਟਨਾ ਸੀ। ਲੰਘੇ ਦਿਨਾਂ ਦੇ ਵਿੱਚ ਵੀ ਕੈਨੇਡਾ ਦੇ ਵਿੱਚ 3-4 ਜਿਹੜੇ ਨੌਜਵਾਨ ਨੇ ਪੰਜਾਬੀ, ਉਹਨਾਂ ਦੀ ਮੌਤ ਹੋਈ ਹੈ। ਮੈਂ ਖਬਰ ਪੜ੍ਹ ਰਿਹਾ ਸੀਗਾ ਗੁਰਜਸਪਾਲ ਸਿੰਘ ਜੀ, ਇੱਕੋ ਹਫ਼ਤੇ ਦੇ ਵਿੱਚ 3 ਨੌਜਵਾਨਾਂ ਦੀਆਂ ਪੰਜਾਬ ਦੇ ਨਾਲ ਸੰਬੰਧਿਤ ਜਿਹੜੀਆਂ ਮੌਤਾਂ ਨੇ ਉਹ ਹੋਈਆਂ ਨੇ। ਸੋ ਬੜਾ ਮੰਦਭਾਗਾ ਇਹ ਦੌਰ ਹੈ, ਬੜੇ ਮੰਦਭਾਗੇ ਦੌਰ ਦੇ ਵਿੱਚ ਆਪਾਂ ਲੰਘ ਰਹੇ ਹਾਂ। ਹਿੰਸਾ ਸ਼ਾਇਦ ਹੁਣ ਵੱਧ ਗਈ ਹੈ, ਮਤਲਬ ਕੈਨੇਡਾ ਦੇ ਵਿੱਚ ਵੀ ਜੇ ਦੇਖਿਆ ਜਾਵੇ ਤਾਂ
ਪਹਿਲਾਂ ਸ਼ਾਇਦ ਇੰਨੀ ਹਿੰਸਾ ਕੈਨੇਡਾ ਦੇ ਵਿੱਚ ਰੋਡ ਰੇਜ ਜਾਂ ਹੋਰ ਡੋਮੈਸਟਿਕ ਵਾਇਲੈਂਸ ਜਾਂ ਫਰੋਤੀਆਂ ਦੀਆਂ ਕਾਲਾਂ ਜਾਂ ਗੋਲੀਆਂ ਚਲਾ ਦੇਣੀਆਂ ਘਰਾਂ ਦੇ ਉੱਤੇ, ਇਹ ਸ਼ਾਇਦ ਸਾਰੇ ਵਰਤਾਰੇ ਪਹਿਲਾਂ ਕੈਨੇਡਾ ਦੇ ਵਿੱਚ ਇੰਨੇ ਨਹੀਂ ਸੀ ਜਿਸ ਕਦਰ ਹੁਣ ਆਪੜੇ ਪਏ ਨੇ। ਨਹੀਂ ਬਿਲਕੁਲ ਜੀ, ਇਹ ਜ਼ਿਆਦਾ ਵਧੇ ਨੇ ਇਹ। ਮਤਲਬ ਦੇਖੋ ਉਹਦੇ ਨਾ ਦੋ ਤਿੰਨ, ਮਤਲਬ ਇੱਕ ਤਾਂ ਆਪਾਂ ਜਿਹੜਾ ਕਾਰਨ ਆਪਾਂ ਡਿਸਕਸ ਕਰ ਹੀ ਰਹੇ ਹਾਂ ਹਨਾ, ਵੀ ਜਿਹੜੀ ਇਮੀਗ੍ਰੇਸ਼ਨ ਖੁੱਲੀ ਹੋਣ ਦੇ ਨਾਲ ਜਿਹੜੀ ਸਾਡੀ ਗਿਣਤੀ ਇੱਥੇ ਵਧੀ, ਲੋਕਾਂ ਨੂੰ ਦਿਸੀ ਵੀ ਟਿਮ ਹਾਰਟਨ, ਤੁਸੀਂ ਕਿਸੇ ਵੀ ਮਤਲਬ ਤੁਸੀਂ ਸ਼ਹਿਰ ਤੋਂ 100 ਕਿਲੋਮੀਟਰ 200 ਕਿਲੋਮੀਟਰ 500 ਕਿਲੋਮੀਟਰ ਬਾਹਰ ਚਲੇ ਜਾਓ ਟਿਮ ਹਾਰਟਨ ਦੇ ਉੱਤੇ, ਕਿਉਂਕਿ ਉੱਥੇ ਹੋਰ ਕੋਈ ਬੰਦਾ ਕੰਮ ਨਹੀਂ ਕਰਨਾ ਚਾਹੁੰਦਾ, ਉੱਥੇ ਸਾਡੇ ਬੱਚੇ ਹੀ ਕੰਮ ਕਰ ਰਹੇ, ਠੀਕ ਹੈ ਨਾ। ਉਹ ਜਦੋਂ ਲੱਗਦਾ ਤੇ ਫਿਰ ਉਸ ਤੋਂ ਬਾਅਦ ਇੱਕ ਜਿਹੜੀ ਆਨਲਾਈਨ ਜਿਹੜਾ ਨਾਲ ਇਹ ਨਫ਼ਰਤ ਦਾ ਜਿਹੜਾ ਇੱਕ ਚੱਲਦਾ, ਉਹਦੇ ਵਿੱਚ ਮਤਲਬ ਜਿਹੜੀ ਕੈਨੇਡਾ ਦੀ ਸਰਕਾਰ ਹੈ, ਜਿਹੜੇ ਕੈਨੇਡਾ ਦੇ ਲੋਕੀ ਆ, ਉਹ ਤਾਂ ਕਹਿ ਰਹੇ ਆ ਵੀ ਜਿਹੜਾ ਸੈਪਰੇਟਿਜ਼ਮ ਦੇ ਮਸਲੇ ਨੂੰ ਪੁਸ਼ ਕਰਨ ਲਈ ਵੀ ਜਿਹੜੀਆਂ ਅਮਰੀਕਾ ਦੀਆਂ ਵੀ ਜਿਹੜੀਆਂ ਕੁਝ ਜਥੇਬੰਦੀਆਂ ਹੈਗੀਆਂ, ਜਿਹੜੀਆਂ ਕੁਝ ਏਜੰਸੀਜ਼ ਹੈਗੀਆਂ, ਇਹਨੂੰ ਫੈਲਾ ਰਹੀਆਂ ਨੇ ਵੀ ਮਤਲਬ ਕੈਨੇਡਾ ਦੇ ਵਿੱਚ ਪੋਲੀਟੀਕਲ ਤੌਰ ਦੇ ਉੱਤੇ ਕੋਈ ਨਾ ਕੋਈ ਮਸਲਾ ਖੜਾ ਕੀਤਾ ਜਾਵੇ। ਅਲਬਰਟਾ ਦੇ ਵਿੱਚ ਇਹ ਬਹੁਤ ਜ਼ਿਆਦਾ, ਜਿਹੜੇ ਅਲਬਰਟਾ ਦੇ ਵਿੱਚ ਸੈਪਰੇਟਿਜ਼ਮ ਦੀ ਲਹਿਰ ਹੈ। ਹੁਣ ਜਿਹੜੇ ਅਲਬਰਟਾ ਦੇ ਸੈਪਰੇਟਿਸਟ ਨੇ, ਉਹ ਇਹ ਨਹੀਂਗਾ ਵੀ ਉਹ ਸਿਰਫ ਕੈਨੇਡਾ ਮਤਲਬ ਉਹ ਸਿੱਖਾਂ ਨੂੰ ਉਹ ਕਹਿੰਦੇ ਵੀ ਸਾਨੂੰ ਕੈਨੇਡਾ ਤੋਂ ਵੀ ਅੱਡ ਕਰੋ। ਉਹ ਕਹਿੰਦੇ ਵੀ ਜਿਹੜੇ ਇਮੀਗ੍ਰੈਂਟ ਆਏ ਹੋਏ ਨੇ ਉਹ ਵੀ ਮਾੜੇ ਆ, ਵੀ ਬਸ ਸਾਨੂੰ ਤਾਂ ਲਾ ਲਓ ਵੀ ਜਿਵੇਂ ਟੈਕਸਸ ਅਮਰੀਕਾ ਦੇ ਵਿੱਚ ਕਹਿੰਦਾ, ਜਾਂ ਜਿਹੜੇ ਮਿਡ ਵੈਸਟਰਨ ਸਟੇਟਸ ਹੈਗੀਆਂ ਉਹ ਕਹਿੰਦੀਆਂ ਨੇ ਹਨਾ। ਦੂਜੀ ਗੱਲ ਇਹ ਹੈਗੀ ਵੀ ਜਦੋਂ ਇਕਨੋਮੀ ਡਾਊਨ ਹੁੰਦੀ ਹੈ, ਹੁਣ ਜਦੋਂ ਤੱਕ ਬੰਦੇ ਨਾ ਫਾਈਨੈਂਸ਼ੀਅਲੀ ਠੀਕ ਹੁੰਦੇ ਆ, ਉਹਨਾਂ ਨੂੰ ਇਹ ਗੱਲਾਂ ਬੋਦਰ ਨਹੀਂ ਕਰਦੀਆਂ ਹੁੰਦੀਆਂ ਹਨਾ, ਵੀ ਯਾਰ ਪੈਸੇ ਆਈ ਜਾਂਦੇ, ਮੇਰਾ ਖਰਚਾ ਪਾਣਾ ਚੱਲੀ ਜਾਂਦਾ, ਮੈਨੂੰ ਨੌਕਰੀ ਮਿਲੀ ਹੋਈ ਆ, ਮੇਰਾ ਸਰਦਾ। ਜਦੋਂ ਇਕਨੋਮਿਕ ਤੰਗੀ ਆਉਂਦੀ ਹੈ, ਫਿਰ ਲੋਕਾਂ ਨੇ ਕੋਈ ਨਾ ਕੋਈ ਸਕੇਪਗੋਟ ਲੱਭਣਾ ਹੁੰਦਾ। ਫਿਰ ਲੋਕਾਂ ਨੂੰ ਇਹ ਵੀ ਹੈ ਨਾ ਵੀ ਇਹਨਾਂ ਚੀਜ਼ਾਂ ਕਨੀ ਧਿਆਨ ਵੀ ਵੱਧ ਹੁੰਦਾ, ਕ੍ਰਾਈਮ ਵੱਧਦਾ ਵੀ ਹੈ ਜੇ। ਹਾਂਜੀ ਹਾਂ। ਤੇ ਉਹ ਜਿਹੜਾ ਸਕੇਪਗੋਟ ਆ, ਉਹ ਹਮੇਸ਼ਾ ਆਪਣੇ ਬੰਦੇ ਨੂੰ ਦੋਸ਼ ਠਹਿਰਾਉਣ ਦੀ ਜਗ੍ਹਾ ਕਿਸੇ ਬਗਾਨੇ ਨੂੰ, ਕਿਸੇ ਘੱਟ ਗਿਣਤੀ ਨੂੰ ਦੋਸ਼ ਠਹਿਰਾਉਣਾ ਬਹੁਤ ਸੌਖਾ ਹੈ, ਪੋਲੀਟੀਕਲ ਲੀਡਰਾਂ ਲਈ ਵੀ, ਸਰਕਾਰ ਲਈ ਵੀ, ਆਮ ਲੋਕਾਂ ਲਈ ਵੀ, ਤੇ ਸਾਰਿਆਂ ਲਈ। ਆਪਾਂ ਵੀ ਇਹੀ ਕਰਦੇ ਜੀ। ਸਹੀ ਗੱਲ ਹੈ, ਬਿਲਕੁਲ। ਤੇ ਜੇ ਅਗਲੀ ਮਸਲੇ ਵੱਲ ਚੱਲੀਏ ਤਾਂ ਜਿਵੇਂ ਆਪਾਂ ਪਹਿਲਾਂ ਵੀ ਇੱਕ ਵਾਰੀ ਚਰਚਾ ਕਰਦੇ ਹਾਂ, ਵਿਦੇਸ਼ੀ ਦਖਲਅੰਦਾਜ਼ੀ ਦਾ ਮਾਮਲਾ ਸਾਹਮਣੇ ਆਉਂਦਾ, ਜਾਂ ਡੋਮੈਸਟਿਕ ਵਾਇਲੈਂਸ ਦੀ ਆਪਾਂ ਗੱਲ ਕੀਤੀ ਹੈ। BC ਦਾ MLA ਆ ਹੂਨ ਚੈਨ, ਤੇ ਉਹਦੇ ਤੇ ਡੋਮੈਸਟਿਕ ਵਾਇਲੈਂਸ ਤੇ ਚਾਰਜ ਲੱਗੇ ਆ, ਤੇ PC ਕਾਕਸ ਨੇ ਪਾਰਟੀ ਦੇ ਵਿੱਚੋਂ ਉਹਨੂੰ ਕੱਢ ਦਿੱਤਾ ਜੀ। ਸੋ ਇਹ ਮਤਲਬ ਮੈਨੂੰ ਬੜੀ ਇਹ ਹੈਰਾਨੀ ਕਰਨ ਵਾਲੀ ਖਬਰ ਲੱਗੀ। ਮੈਂ ਤਾਂ ਕਰਕੇ ਅੱਜ ਸੋਚਿਆ ਵੀ ਇਸ ਮਸਲੇ ਨੂੰ ਆਪਾਂ ਇਸ ਸ਼ੋਅ ਦੇ ਉੱਤੇ ਡਿਸਕਸ ਕਰੀਏ ਵੀ ਜਿਹੜੇ ਹੌਨ ਚੈਨ ਹੈਗੇ ਆ, ਉਹਨਾਂ ਦੇ ਉੱਤੇ ਮਤਲਬ ਹਜੇ ਕੱਲ ਹੀ ਇਹ ਦੋਸ਼ ਆਇਦ ਹੋਏ ਨੇ ਵੀ ਉਹਨਾਂ ਨੇ ਡੋਮੈਸਟਿਕ ਵਾਇਲੈਂਸ ਕੀਤੀ। ਹੁਣ ਡੋਮੈਸਟਿਕ ਵਾਇਲੈਂਸ ਇਹਦੇ ਵਿੱਚ ਡਿਟੇਲਸ ਨਹੀਂ ਦਿੱਤੀਆਂ ਵੀ ਕਿਹਦੇ ਪ੍ਰਤੀ ਕੀਤੀ। ਮੋਸਟ ਲਾਈਕਲੀ ਡੋਮੈਸਟਿਕ ਵਾਇਲੈਂਸ ਜਿਹੜਾ ਸਪਾਊਸ, ਜਿਹੜੀ ਇਹਨਾਂ ਦੀ ਧਰਮ ਪਤਨੀ ਹੈ, ਉਹਦੇ ਪ੍ਰਤੀ ਹੀ ਹੋਊਗੀ ਹਨਾ। ਤੇ ਪਰ ਜਿਹੜੇ ਉਹ ਚਾਰਜਸ ਫਾਈਲ ਹੋਏ ਨੇ ਕੱਲ, ਵੀ ਉਹਨਾਂ ਨੇ ਗਲਾ ਕੁੱਟਿਆ ਆਪਣੇ ਘਰ ਦੇ ਵਿੱਚ, ਤੇ ਮਤਲਬ ਸੀਰੀਅਸ ਐਲੀਗੇਸ਼ਨ ਹੈ। ਹਜੇ ਇਹਦਾ ਕੋਈ ਫੈਸਲਾ ਨਹੀਂ ਆਇਆ, ਪਰ ਮਤਲਬ ਇੱਕ ਵੱਡਾ ਮਸਲਾ ਬਣਿਆ ਡੋਮੈਸਟਿਕ ਵਾਇਲੈਂਸ ਦੇ ਉੱਤੇ ਰਾਈਟ ਅਵੇ ਫੈਸਲਾ ਲੈ ਕੇ। ਜਿਹੜੀ ਉਹਨਾਂ ਦੀ ਆਪਣੀ ਹੀ ਪਾਰਟੀ ਹੈ, ਉਹਨਾਂ ਨੇ ਰਾਈਟ ਅਵੇ ਪਾਰਟੀ ਚੋਂ ਕੱਢਤਾ, ਠੀਕ ਹੈ। ਤੇ ਇਸ ਵੇਲੇ BC ਦੇ ਵਿੱਚ NDP ਦੀ ਸਰਕਾਰ ਹੈ, ਤੇ ਉਹ ਕਹਿ ਰਹੀ ਹੈ ਵੀ ਇਹਨਾਂ ਨੂੰ ਮਤਲਬ ਕਿਉਂਕਿ ਹਜੇ ਜਿਹੜੇ ਦੋਸ਼ ਹੈਗੇ ਉਹ ਪ੍ਰੂਵ ਨਹੀਂ ਹੋਏ, ਉਹਦੇ ਕਰਕੇ ਉਹਨਾਂ ਨੂੰ ਹਜੇ ਸਰਕਾਰ ਦੇ ਵਿੱਚੋਂ ਧੱਕੇ ਨਾਲ ਨਹੀਂ ਕੱਢਿਆ ਜਾ ਸਕਦਾ। ਪਰ ਕਿਉਂਕਿ ਕੈਨੇਡਾ ਅਮਰੀਕਾ ਦੇ ਵਿੱਚ ਤੁਹਾਨੂੰ ਇਹ ਪਤਾ, ਆਪਾਂ ਸਾਰਿਆਂ ਨੂੰ ਪਤਾ ਵੀ ਇੱਥੇ ਈਵਨ ਦੋਸ਼ ਫਾਈਲ ਹੋਣ ਲਈ ਵੀ ਉਹ ਫਾਈਲ ਉਦੋਂ ਹੀ ਹੁੰਦੇ ਆ ਜਦੋਂ ਉਹਨਾਂ ਕੋਲੇ ਕੁਛ ਨਾ ਕੁਛ ਪ੍ਰਮਾਣ ਹੁੰਦਾ ਥੋੜਾ ਬਹੁਤਾ। ਉਸ ਤੋਂ ਪਹਿਲਾਂ ਤਾਂ ਦੋਸ਼ ਦਾਖਲ ਹੀ ਨਹੀਂ ਹੁੰਦੇ ਹਨ। ਤੇ ਵੀ ਉਹ ਜਿਹੜੇ ਚਾਰਜਸ ਫਾਈਲ ਹੋਏ ਨੇ, ਵੀ ਉਹਦੇ ਤੋਂ ਹੀ ਜਿਹੜੀ ਸਰਕਾਰ, ਜਿਹੜੀ NDP ਦੀ ਸਰਕਾਰ ਹੈ, ਉਹ ਕਹਿ ਰਹੀ ਹੈ ਵੀ ਇਹਨਾਂ ਨੂੰ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰ ਦੇਣਾ ਚਾਹੀਦਾ, ਵੀ ਕਿਉਂਕਿ ਇਹ ਕ੍ਰਿਮੀਨਲ ਚਾਰਜਸ ਨੇ। ਬੜੇ ਸੀਰੀਅਸਲੀ ਇਸ ਚੀਜ਼ ਨੂੰ ਲਿਆ ਜਾ ਰਿਹਾ। ਮੈਂ ਜਦੋਂ ਇਹ ਖਬਰ ਪੜ੍ਹ ਰਿਹਾ ਸੀਗਾ, ਮੇਰੇ ਦਿਮਾਗ ਦੇ ਵਿੱਚ ਨਾਲ ਹੀ ਬੀਬੀ ਜਗੀਰ ਕੌਰ ਹੋਣੀ ਆ ਰਹੇ ਸੀਗੇ, ਤੇ ਹਨਾ ਵੀ ਇੱਕ ਤਾਂ ਸਿਰਫ ਜਿਹੜੇ ਚਾਰਜਸ ਪਏ ਆ, ਚਾਰਜਸ ਪੈਣ ਦੇ ਉੱਤੇ ਦੇਖੋ ਨਾਲ ਹੀ ਸਿੱਟੇ ਪੋਲੀਟੀਕਲ ਕੈਰੀਅਰ ਦਾ ਦੇ ਉੱਤੇ ਲੱਗ ਰਿਹਾ। ਤੇ ਆਪਾਂ ਜੇ ਉਹਨੂੰ ਪੰਜਾਬ ਨਾਲ ਕੰਪੇਅਰ ਕਰਦੇ ਆ ਹਨਾ, ਵੀ ਜਿਹੜੀ ਏਦਾਂ ਦੀ ਗੱਲ ਹੁੰਦੀ ਉਹਨੂੰ ਬੜੇ ਈਜ਼ੀਲੀ ਜੇ ਟਾਲ ਦਿੱਤਾ ਜਾਂਦਾ। ਬੰਦੇ ਕਤਲ ਦੇ ਵਿੱਚ ਹੁੰਦੇ ਆ, ਇਹ ਤਾਂ ਇੱਕ ਸਿਰਫ ਡੋਮੈਸਟਿਕ ਵਾਇਲੈਂਸ ਦਾ ਕੇਸ ਆ। ਬੰਦੇ ਨਸ਼ੇ ਵੇਚਣ ਦੇ ਵਿੱਚ ਹੁੰਦੇ ਆ, ਉਹ ਸਟਿਲ ਆਪਣੀਆਂ ਪੋਜੀਸ਼ਨਾਂ ਦੇ ਉੱਤੇ ਰਹਿੰਦੇ ਆ। ਪੋਲੀਟੀਕਲ ਉਹਨੂੰ ਵੈਂਡੇਟਾ ਜਿਹੜਾ ਉਹ ਕੀਤਾ ਜਾਂਦਾ, ਤਾਂ ਵੀ ਕੁਛ ਨਹੀਂ ਹੁੰਦਾ ਹਨਾ। ਏਦਾਂ ਦੇ ਮਸਲਿਆਂ ਨੂੰ ਬਿਲਕੁਲ ਸੀਰੀਅਸਲੀ ਹੀ ਨਹੀਂ ਲਿਆ ਜਾਂਦਾ, ਜਦ ਕਿ ਇਹ ਕਿੱਡਾ ਦੇਖੋ ਸੰਗੀਨ ਮਸਲਾ ਹੈ। ਸੋ ਮੈਨੂੰ ਇਹ ਸੀਗਾ, ਮੈਂ ਕਿਹਾ ਵੀ ਯਾਰ ਵੀ ਇੱਥੇ ਪਹਿਲੀ ਗੱਲ ਤਾਂ
ਨਾਰਮਲੀ ਜਿਹੜਾ ਡੋਮੈਸਟਿਕ ਵਾਇਲੈਂਸ ਆਪਾਂ ਨੂੰ ਲੱਗਦਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ, ਸਾਡੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਹੈ ਤੇ ਬਹੁਤ ਭੈੜੀ ਹੈ। ਪਰ ਜਿਹੜੀਆਂ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਦੇਖ ਕੇ ਤੇ ਇੱਕ ਇਲੈਕਟਡ ਐਮਐਲਏ ਇਹ ਕਰ ਰਿਹਾ ਹੋਵੇ, ਮਤਲਬ ਬੜੀ ਸਰਪ੍ਰਾਈਜ਼ ਵਾਲੀ ਗੱਲ ਹੈਗੀ ਆ। ਖੈਰ, ਜਿਹੜਾ ਲਾਅ ਨੇ ਆਪਣਾ ਕੋਰਸ ਲੈਣਾ ਹੈਗਾ, ਪਰ ਮੈਨੂੰ ਲੱਗਦਾ ਸੀਗਾ ਵੀ ਦਰਸ਼ਕਾਂ ਨੂੰ ਇਹ ਗੱਲ ਜ਼ਰੂਰ ਦੱਸਣੀ ਚਾਹੀਦੀ ਹੈ। ਨਹੀਂ, ਬਿਲਕੁਲ। ਦੇਖੋ, ਜਿਹੜੇ ਜੇ ਚੁਣੇ ਹੋਏ ਨੁਮਾਇੰਦੇ ਹੀ ਉਹ ਜੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨਗੇ, ਇਸ ਤਰ੍ਹਾਂ ਦੇ ਕਾਰੇ ਕਰਨਗੇ ਜਿਹਦੇ ਨਾਲ ਦੁਨੀਆ ਉਹਨਾਂ ਨੂੰ ਕਹੂਗੀ ਜਾਂ ਉਹ ਸ਼ਰਮਸਾਰ ਹੋਣਗੇ ਦੁਨੀਆ ਦੇ ਵਿੱਚ, ਤਾਂ ਉਹ ਵਾਕਈ ਦੁਨੀਆ ਦੇ ਸਾਹਮਣੇ ਆਉਣੇ ਚਾਹੀਦੇ ਨੇ। ਗੁਰਜਸਪਾਲ ਸਿੰਘ ਜੀ, ਇਹ ਤਾਂ ਲੋਕ ਜੇ ਵੇਖਿਆ ਜਾਵੇ ਤਾਂ ਪੋਲੀਟੀਕਲ ਲੋਕ ਤਾਂ ਇੰਨੇ ਕੁ ਆਦਰਸ਼ਵਾਦੀ ਹੋਣੇ ਚਾਹੀਦੇ ਵੀ ਲੋਕ ਇਹਨਾਂ ਤੋਂ ਸੇਧ ਲੈਣ, ਪਰ ਇਹਨਾਂ ਦਾ ਜਿਹੜਾ ਆਦਰਸ਼ਵਾਦ ਉਹ ਆਪਾਂ ਨੂੰ ਪਤਾ ਹੀ ਹੈ ਵੀ ਕਿੰਨਾ ਕੁ ਖਰਾ ਤੇ ਕਿੰਨਾ ਖੋਟਾ। ਨਹੀਂ, ਪੋਲਿਟਿਕਸ ਤਾਂ ਹੁਣ ਗੰਦੇ ਬੰਦੇ ਦੀ ਰਹਿ ਗਈ। ਮੈਂ ਅੱਜ ਮਤਲਬ ਉਦਾਂ ਮੈਂ ਖੈਰ ਪੰਜਾਬ ਦੀਆਂ ਖਬਰਾਂ ਇੰਨੀ ਡਿਟੇਲ ਚ ਤਾਂ ਨਹੀਂ ਫੋਲੋ ਕਰਦਾ। ਮੈਂ ਦਾਊ ਮਾਜਰਾ ਕਿ ਮੱਖਣ ਮਾਜਰਾ, ਜਿਨ੍ਹਾਂ ਨੂੰ ਅੱਜ ਆਪ ਦੇ ਐਮਐਲਏ ਨੂੰ ਅਰੈਸਟ ਕੀਤਾ ਗਿਆ, ਸ਼ਾਇਦ ਹਾਂਜੀ, ਪਠਾਨ ਮਾਜਰਾ। ਪਠਾਨ ਮਾਜਰਾ, ਹਾਂਜੀ। ਮੈਨੂੰ ਮਾਜਰਾ ਤਾਂ ਯਾਦ ਸੀਗਾ ਕਿਉਂਕਿ ਨਹੀਂ, ਮਾਜਰੇ ਹੈਗੇ ਆਮ ਆਦਮੀ ਪਾਰਟੀ ਦੇ ਵਿੱਚ ਪਠਾਨ ਮਾਜਰਾ, ਜੌੜਾ ਮਾਜਰਾ, ਗੱਜਣ ਮਾਜਰਾ। ਅੱਛਾ, ਠੀਕ ਹੈ ਜੀ। ਤੇ ਉਹ ਅਰੈਸਟ ਦੀ ਖਬਰ ਪੜ੍ਹ ਰਿਹਾ ਸੀਗਾ, ਫਿਰ ਮੈਂ ਕਿਹਾ ਵੀ ਯਾਰ ਚਲੋ ਵੀ ਦੇਖੋ ਇੱਥੇ ਰਾਈਟ ਵੀ ਐਕਸ਼ਨ ਲਿਆ ਜਾ ਰਿਹਾ। ਇੱਥੇ ਆਪਾਂ ਜਦੋਂ ਫਿਊਚਰ ਦੇ ਵਿੱਚ ਇਸ ਕੇਸ ਦੇ ਉੱਤੇ ਕੋਈ ਫੈਸਲਾ ਹੋਇਆ, ਆਪਾਂ ਫਿਰ ਆਪਣੇ ਜਿਹੜੇ ਸਰੋਤੇ ਦਰਸ਼ਕ ਉਹਨਾਂ ਨਾਲ ਸ਼ੇਅਰ ਕਰਾਂਗੇ ਵੀ ਹਾਂ ਲਾਅ ਨੇ ਕੀ ਕੋਰਸ ਲਿਆ, ਉਹਨੂੰ ਕਿਵੇਂ ਹੈਂਡਲ ਕੀਤਾ। ਪਰ ਜਿਹੜਾ ਸਭ ਤੋਂ ਵਧੀਆ ਗੱਲ ਹੈ ਵੀ ਪਾਰਟੀ ਨੇ ਪਹਿਲਾਂ ਹੀ ਰਾਈਟ ਵੇ ਆਪਣੀ ਜਿਹੜਾ ਕਿਹਾ ਵੀ ਅਸੀਂ ਇਹਨੂੰ ਆਪਣੀ ਪਾਰਟੀ ਚੋਂ ਕੱਢਦੇ ਹਾਂ। ਹੁਣ ਚਾਹੇ ਅਗਲਾ ਰਿਜ਼ਾਈਨ ਕਰੇ, ਵੀ ਮਤਲਬ ਪਾਰਟੀ ਨੇ ਰੈਦਰ ਦੈਨ ਉਹਨਾਂ ਦੀ ਬੈਕ ਤੇ ਆਉਣ ਦੀ, ਉਹਨੇ ਸਟੈਂਡ ਕਰਨ ਦੀ, ਨਹੀਂ ਹਜੇ ਤਾਂ ਜੀ ਕੋਰਟ ਦੇ ਵਿੱਚ ਇਹ ਸ਼ਾਮਲ ਨਹੀਂ ਹੋਇਆ। ਜੇ ਅਗਲੇ ਕਹਿੰਦੇ ਵੀ ਸਾਬਤ ਨਹੀਂ ਹੋਇਆ, ਜੇ ਸਾਬਤ ਹੋਊਗਾ ਤਾਂ ਅਸੀਂ ਦੁਬਾਰਾ ਪਾਰਟੀ ਚ ਲੈ ਲਾਂਗੇ। ਹਜੇ ਅਸੀਂ ਆਪਣੀ ਪਾਰਟੀ ਚੋਂ ਕੱਢ ਰਹੇ ਹਾਂ। ਉਹਦੀ ਵੀ ਮਿਸਾਲ ਮੈਂ ਤੁਹਾਨੂੰ ਦੇ ਦਿੰਦਾ। ਉੱਥੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਵੀ ਮਿਸਾਲਾਂ ਹੈਗੀਆਂ, ਕਨਵਿਕਟਡ ਬੰਦੇ ਐਮਐਲਏ ਨੇ। ਹਾਂਜੀ, ਹਾਂ। ਮਨਜਿੰਦਰ ਸਿੰਘ ਲਾਲਪੁਰਾ, ਤੁਸੀਂ ਕੇਸ ਕੱਢ ਕੇ ਦੇਖੋਗੇ, ਪੜ੍ਹ ਕੇ ਦੇਖੋਗੇ, ਕਨਵਿਕਟਡ ਆ ਉਹ, ਬਕਾਇਦਾ 2 ਸਾਲ ਦੀ ਸਜ਼ਾ ਹੋ ਚੁੱਕੀ ਹੈ, ਪਰ ਉਹ ਫਿਲਹਾਲ ਵੀ ਐਮਐਲਏ ਆ। ਉਹ ਮਤਲਬ ਕਾਬਜ ਆਪਦੇ ਅਹੁਦੇ ਦੇ ਉੱਤੇ। ਸੋ ਇਸ ਤਰ੍ਹਾਂ ਦੀਆਂ ਹੋਰ ਬਥੇਰੀਆਂ ਮਿਸਾਲਾਂ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਉੱਥੋਂ ਦੀ ਪੋਲਿਟਿਕਸ ਦੇ ਵਿੱਚ। ਤਾਂ ਅਗਲੀ ਜਿਹੜੀ ਗੱਲ ਆ ਆਰਸੀਐਮਪੀ ਦੇ ਨਾਲ ਜੁੜੀ ਹੋਈ ਆ, ਬੜਾ ਸੰਗੀਨ ਮਾਮਲਾ, ਬੜਾ ਗੰਭੀਰ ਮਾਮਲਾ ਹੈ। ਆਰਸੀਐਮਪੀ ਨੇ 1960 ਤੋਂ ਕਈ ਸਾਲ ਤੱਕ ਫਸਟ ਨੇਸ਼ਨਸ ਜਿਹੜੀਆਂ ਪੋਲੀਟੀਕਲ ਆਰਗੇਨਾਈਜੇਸ਼ਨਸ ਨੇ ਉਹਨਾਂ ਦੀ ਜਸੂਸੀ ਕੀਤੀ ਹੈ। ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਆਰਸੀਐਮਪੀ ਨੂੰ ਇਸ ਮਾਮਲੇ ਦੇ ਵਿੱਚ ਮਾਫੀ ਮੰਗਣੀ ਚਾਹੀਦੀ ਹੈ ਜੀ। ਸੋ ਆਪਣੇ ਸਾਡੇ ਇੱਥੇ ਰਾਈਟ ਟੂ ਇਨਫੋਰਮੇਸ਼ਨ, ਜਿਵੇਂ ਆਪਾਂ ਇੰਡੀਆ ਦੇ ਵਿੱਚ ਆਰਟੀਆਈ ਕਹਿੰਦੇ ਆ, ਇੱਥੇ ਰਾਈਟ ਟੂ ਇਨਫੋਰਮੇਸ਼ਨ ਜਿਹੜੀਆਂ ਰਾਈਟ ਟੂ ਇਨਫੋਰਮੇਸ਼ਨ ਐਕਸੈਸ ਦਾ ਉਰੇ ਆਪਸ਼ਨ ਹੈਗਾ। ਸੋ ਜਿਹੜੀਆਂ ਫਰਸਟ ਨੇਸ਼ਨ ਦੀਆਂ ਕੁਝ ਕੁ ਜਥੇਬੰਦੀਆਂ ਪਿਛਲੇ ਕਈ ਸਾਲਾਂ ਤੋਂ ਫੈਡਰਲ ਗਵਰਨਮੈਂਟ ਦੇ ਵਿੱਚ ਜਿਹੜੀਆਂ ਨਾ ਸੀਕ੍ਰੇਟ ਫਾਈਲਾਂ, ਇਹਨਾਂ ਨੂੰ ਕਹਿ ਦਿੰਦੇ ਆਰਸੀਐਮਪੀ ਦੀਆਂ, ਜਾਂ ਆਰਸੀਐਮਪੀ ਨੂੰ ਮਾਊਂਟੀਜ਼ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਉਹ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀਗੇ ਵੀ ਸਾਨੂੰ ਦੱਸੋ ਵੀ ਜਿਹੜੀ ਆਰਸੀਐਮਪੀ ਨੇ ਹੈ ਵੀ ਜਿਹੜੀਆਂ ਸਾਡੀਆਂ ਫਰਸਟ ਨੇਸ਼ਨ ਕਮਿਊਨਿਟੀਜ਼ ਹੈਗੀਆਂ, ਜਿਹੜੇ ਇੱਥੋਂ ਦੇ ਮੂਲ ਨਿਵਾਸੀ ਜਿਹੜੀਆਂ ਕੌਮਾਂ ਹੈਗੀਆਂ, ਉਹਨਾਂ ਦੇ ਉੱਤੇ ਕਿਸ ਤਰੀਕੇ ਨਾਲ ਜਸੂਸੀ ਕੀਤੀ ਹੈ, ਕਿਹੜੀ ਕੀਤੀ ਹੈ, ਵੀ ਉਹਦਾ ਜੋ ਕੁਝ ਵੀ ਰੈਕਡ ਹੈਗਾ ਉਹ ਸਾਡੇ ਨਾਲ ਸ਼ੇਅਰ ਕੀਤਾ ਜਾਵੇ। ਜਿਹੜੀ ਕੈਨੇਡਾ ਦੀ ਸਰਕਾਰ ਸੀਗੀ, ਉਹਨਾਂ ਨੇ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਕੋਰਟ ਦੇ ਵਿੱਚ ਜਾ ਕੇ ਵੀ ਅਸੀਂ ਵੀ ਇਹ ਸੈਂਸਿਟਿਵ ਇਨਫੋਰਮੇਸ਼ਨ ਆ, ਅਸੀਂ ਇਹ ਲੋਕਾਂ ਨਾਲ ਨਹੀਂ ਸਾਂਝੀ ਕਰਨੀ ਚਾਹੁੰਦੇ। ਪਰ ਅਲਟੀਮੇਟਲੀ ਕੋਰਟ ਨੇ ਅੱਜ ਫੈਸਲਾ ਸੁਣਾ ਕੇ ਕਿਹਾ ਵੀ ਜਿਹੜੀਆਂ ਇਹ ਜਾਣਕਾਰੀ ਹੈ, ਜਿਹੜੀ ਫਾਈਲਾਂ, ਜਿਵੇਂ ਮਤਲਬ ਅਮਰੀਕਾ ਦੇ ਵਿੱਚ ਵੀ ਐਪਸਟੀਨ ਫਾਈਲਾਂ ਚੱਲ ਰਹੀਆਂ, ਵੀ ਜਿਹੜਾ ਡਿਪਾਰਟਮੈਂਟ ਆ ਉਹ ਕਹਿ ਰਿਹਾ ਵੀ ਅਸੀਂ ਨਹੀਂ ਸਾਂਝੀਆਂ ਕਰਨੀਆਂ, ਪਰ ਕੋਰਟ ਕਹਿ ਰਹੀ ਹੈ ਵੀ ਨਹੀਂ, ਤੁਸੀਂ ਸਾਂਝੇ ਕਰੋ ਉਸੇ ਤਰੀਕੇ ਨਾਲ। ਸੋ ਮਾਊਂਟੀਜ਼ ਨੇ ਨੇਟਿਵ ਐਕਸਟ੍ਰੀਮਿਜ਼ਮ ਪ੍ਰੋਗਰਾਮ ਚਲਾਇਆ ਹੋਇਆ ਸੀਗਾ ਜੀ। ਠੀਕ ਹੈ ਜੀ। ਸੋ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਹੋਇਆ ਸੀਗਾ ਵੀ, ਸੋ ਕੈਨੇਡਾ ਦੇ ਵਿੱਚ ਜਿਹੜੀ ਬਿਨਾਂ ਕਿਸੇ ਨੂੰ ਦੱਸੇ ਜਸੂਸੀ ਕਰਨੀ ਕਿਸੇ ਬੰਦੇ ਦੀ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਵੀ ਉਹ ਇਲੀਗਲ ਹੈ। ਮਤਲਬ ਹੁਣ ਜਸੂਸੀ ਤਾਂ ਬਿਨਾਂ ਦੱਸੇ ਹੀ ਹੁੰਦੀ ਹੈ, ਪਰ ਜਿਹੜੀ ਉਹ ਜਸੂਸੀ ਤੋਂ ਜਾਣਕਾਰੀ ਇਕੱਠੀ ਕਰਦੇ ਆ, ਉਹ ਕੋਰਟ ਦੇ ਵਿੱਚ ਐਡਮਿਸਿਬਲ ਨਹੀਂ ਹੁੰਦੀ, ਤੇ ਜਦੋਂ ਪਤਾ ਲੱਗ ਜਾਵੇ ਉਸ ਚੀਜ਼ ਦਾ ਬੁਰਾ ਮਨਾਇਆ ਜਾਂਦਾ। ਪਰ ਕਹਿੰਦੇ ਵੀ 1960 ਤੋਂ ਲੈ ਕੇ ਕੈਨੇਡਾ ਨੇ ਜਿੰਨੀਆਂ ਵੀ ਜਿਹੜੀਆਂ ਫਰਸਟ ਨੇਸ਼ਨ ਕਮਿਊਨਿਟੀ ਸੀਗੀਆਂ, ਹੁਣ ਉਹਨੂੰ ਅਸੈਂਬਲੀ ਆਫ ਨੇਸ਼ਨਸ ਕਹਿੰਦੇ ਆ। ਅਸੈਂਬਲੀ ਆਫ ਫਰਸਟ ਨੇਸ਼ਨਸ ਵੱਡੀ ਜਥੇਬੰਦੀ ਹੈਗੀ ਹੈ, ਜਿਹੜੇ ਕੈਨੇਡਾ ਦੇ ਜਿਹੜੇ ਮੂਲ ਨਿਵਾਸੀ ਕਬੀਲੇ ਆਏ, ਉਹਨਾਂ ਨੂੰ ਇਹ ਆਪਣੇ ਆਪ ਦੇ ਵਿੱਚ ਨੇਸ਼ਨ ਕਹਿੰਦੇ ਆ, ਕੰਟਰੀ ਕਹਿੰਦੇ ਆ। ਉਹਨਾਂ ਦੇ ਆਪਣੇ ਲਾਅ ਨੇ, ਉਹਨਾਂ ਦੇ ਆਪਣੇ ਸੰਵਿਧਾਨ ਤਾਂ ਮਤਲਬ ਉਸ ਸੈਂਸ ਦੇ ਵਿੱਚ ਨਹੀਂ ਹੈਗੇ, ਪਰ ਉਹਨਾਂ ਦੀ ਆਪਣੀ ਸੋਵਰੈਨਿਟੀ ਆ ਤੇ ਉਹ ਆਪਣੇ ਫੈਸਲੇ ਖੁਦ ਮੁਖਤਿਆਰ ਕਬੀਲੇ ਹੈਗੇ ਆ ਕੈਨੇਡਾ ਦੇ ਵਿੱਚ, ਕੈਨੇਡਾ ਦੇ ਫੈਡਰਲ ਸਟਰਕਚਰ ਦੇ ਵਿੱਚ। ਠੀਕ ਆ। ਉਹਨਾਂ ਦੀ ਸਾਰੀ ਜਿਹੜੀ ਅਸੈਂਬਲੀ ਹੈ, ਉਹਦਾ ਫਿਰ ਇੱਕ ਜਥੇਬੰਦੀ ਬਣੀ ਹੋਈ ਹੈ ਜਿਹਨੂੰ ਅਸੈਂਬਲੀ ਆਫ ਫਰਸਟ ਨੇਸ਼ਨਸ ਕਹਿੰਦੇ ਆ, ਜਿਹੜੀ ਅੱਗੇ ਕੈਨੇਡਾ ਸਰਕਾਰ ਨਾਲ ਟਰੀਟੀ ਕਰਦੀ ਹੈ ਜਾਂ ਉਹਨਾਂ ਨਾਲ ਨੈਗੋਸ਼ੀਏਸ਼ਨਸ ਕਰਦੀ ਹੈ। ਤੇ ਉਹਨਾਂ ਦੇ ਉੱਤੇ ਇਹਨਾਂ ਨੇ ਵੀ
ਕਹਿੰਦੇ ਵੀ ਦੂਰਬੀਨਾਂ ਨਾਲ ਸਪਾਈਂਗ ਕੀਤੀ, ਵਾਇਰ ਟੈਪ ਵੀ, ਜਿਵੇਂ ਹੁੰਦੇ ਨਹੀਂ ਟੇਪ ਰਿਕਾਰਡਰ ਜੀ ਲਾ ਦੇਣੀ ਕਿਸੇ ਬੰਦੇ ਤੇ, ਇਨਫੋਰਮੈਂਟਸ ਨੂੰ ਪੈਸੇ ਦੇ ਕੇ, ਮਤਲਬ ਉਸ ਤਰੀਕੇ ਨਾਲ ਸਪਾਈਂਗ ਕੀਤੀ। ਤੇ ਉਹਦੇ ਵਿੱਚ ਉਹਨਾਂ ਦਾ ਮਸਲਾ ਕੀ ਹੁੰਦਾ ਸੀਗਾ ਵੀ ਜਿਹੜੀਆਂ ਇਹ ਜਥੇਬੰਦੀਆਂ ਸੀਗੀਆਂ, ਇਹ ਕੈਨੇਡਾ ਦੇ ਨਾਲ ਲਗਾਤਾਰ ਆਪਣੇ ਕਹਿ ਰਹੇ ਆ ਵੀ ਸਟਰਗਲ ਕਰ ਰਹੀਆਂ ਸੀਗੀਆਂ, ਵੀ ਜਿਹੜੇ ਤੁਸੀਂ ਸਾਡੇ ਨਾਲ ਸੰਧੀਆਂ ਕੀਤੀਆਂ ਜਿਨ੍ਹਾਂ ਨੂੰ ਟ੍ਰੀਟੀਜ਼ ਕਹਿੰਦੇ ਆ, ਵੀ ਉਹਦੇ ਚ ਟ੍ਰੀਟੀਜ਼ ਦੇ ਵਿੱਚ ਜੋ ਸਾਨੂੰ ਬਣਦਾ ਉਹ ਦਿੱਤਾ ਜਾਵੇ। ਉਦੋਂ ਹਜੇ ਰੈਜ਼ੀਡੈਂਸ਼ੀਅਲ ਸਕੂਲ ਪ੍ਰੋਗਰਾਮ, ਜਿਹੜਾ ਆਪਾਂ ਅੱਗੇ ਇਹਨਾਂ ਪ੍ਰੋਗਰਾਮਾਂ ਦੇ ਉੱਤੇ ਡਿਸਕਸ ਕੀਤਾ, ਰੈਜ਼ੀਡੈਂਸ਼ੀਅਲ ਸਕੂਲ ਪ੍ਰੋਗਰਾਮ ਕੀ ਸੀਗਾ? ਰੈਜ਼ੀਡੈਂਸ਼ੀਅਲ ਸਕੂਲ ਪ੍ਰੋਗਰਾਮ 1870 ਦੇ ਵਿੱਚ ਸ਼ੁਰੂ ਹੋਇਆ, ਜਿਹਦੇ ਵਿੱਚ 5 ਸਾਲ ਦੇ ਮੂਲ ਨਿਵਾਸੀ ਬੱਚੇ ਨੂੰ ਉਹਨਾਂ ਤੋਂ ਖੋਹ ਲਿਆ ਜਾਂਦਾ ਸੀ, ਉਹਨੂੰ 16 ਸਾਲ ਤੱਕ ਇੱਕ ਕ੍ਰਿਸਚੀਅਨ ਕੈਥੋਲਿਕ ਸਕੂਲ ਦੇ ਵਿੱਚ ਜ਼ਬਰਦਸਤੀ ਰੱਖਿਆ ਜਾਂਦਾ ਸੀਗਾ। ਜੇ ਮਾਪਿਓ ਉਸ ਗੱਲ ਦਾ ਵਿਰੋਧ ਕਰਦੇ ਸੀ ਤਾਂ ਮਾਪਿਓ ਨੂੰ ਜੇਲ੍ਹ ਦੇ ਵਿੱਚ ਦੇ ਦਿੱਤਾ ਜਾਂਦਾ ਸੀਗਾ, ਤੇ ਉਹਨੂੰ ਆਪਣੀ ਬੋਲੀ, ਉਹਨੂੰ ਕਿਹਾ ਜਾਂਦਾ ਸੀਗਾ ਵੀ ਤੂੰ ਆਪਣੀ ਬੋਲੀ ਨਹੀਂ ਬੋਲ ਸਕਦਾ, ਉਹਨੂੰ ਕਿਹਾ ਜਾਂਦਾ ਸੀਗਾ ਵੀ ਜਿਹੜੇ ਤੇਰੇ ਆਪਣਾ ਧਰਮ ਹੈ ਤੂੰ ਉਹ ਨਹੀਂ ਫੋਲੋ ਕਰ ਸਕਦਾ, ਤੈਨੂੰ ਕ੍ਰਿਸਚੈਨਿਟੀ ਹੀ ਫੋਲੋ ਕਰਨੀ ਪੈਣੀ ਹੈ। ਉਹਨਾਂ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਬੱਚੇ ਜਿਹੜੇ ਉਹ ਮਰ ਗਏ, ਉਹਨਾਂ ਦੀਆਂ ਮੁੜ ਕੇ ਕਬਰਾਂ ਬਹੁਤ ਲੱਭੀਆਂ, ਹਨਾ। ਸੋ ਹਜੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵੀ ਉਦੋਂ ਚੱਲ ਰਿਹਾ ਸੀਗਾ, ਤੇ ਜਿਹੜੀਆਂ ਇਹ ਫਰਸਟ ਨੇਸ਼ਨ ਕਮਿਊਨਿਟੀ ਸੀਗੀਆਂ, ਜਾਂ ਇਹ ਨੇਸ਼ਨਸ ਅਸੈਂਬਲੀ ਆਫ ਫਰਸਟ ਨੇਸ਼ਨ ਸੀ, ਇਹ ਉਹ ਸਟਰਗਲ ਚੱਲ ਰਹੇ ਸੀ। ਉਹ ਹਜੇ ਫਿਰ ਉਹ ਤੋਂ ਬਾਅਦ ਇਹਦੇ ਵਿੱਚ ਇਹਨਾਂ ਦੀ ਸਟਰਗਲ ਕਰਕੇ ਜਿਹੜਾ ਉਹ ਰੈਜ਼ੀਡੈਂਸ਼ੀਅਲ ਸਕੂਲ ਪ੍ਰੋਗਰਾਮ ਅੱਡ ਹੋਇਆ। ਫਿਰ ਉਸ ਤੋਂ ਬਾਅਦ ਰਾਈਟ ਅਵੇ ਜਿਹੜੀ ਇਹਨਾਂ ਨੇ ਸਟਰਗਲ ਕਰਨੀ ਸ਼ੁਰੂ ਕੀਤੀ ਵੀ ਹੁਣ ਤੁਸੀਂ ਇਹਦਾ ਮੁਆਵਜ਼ਾ ਦਿਓ, ਜਾਂ ਇਹਦੀ ਆਪਾਂ ਰੀਕਨਸੀਲੀਏਸ਼ਨ ਕਿਵੇਂ ਕਰੀਏ, ਜਾਂ ਜਿਹੜਾ ਤੁਸੀਂ ਦੇਖੋ ਵੀ 90 ਸਾਲ, ਇੱਕ ਪੂਰੀ ਲਗਭਗ ਪੂਰੀ ਸਦੀ, ਜਦੋਂ ਤੁਸੀਂ ਇੱਕ ਪੂਰੀ ਦੀ ਪੂਰੀ ਕਮਿਊਨਿਟੀ ਦਾ ਘਾਣ ਕਰ ਦੇਣਾ ਇਸ ਤਰੀਕੇ ਨਾਲ, ਤਾਂ ਕਿੰਨਾ ਬੁਰਾ ਹਾਲ ਹੁੰਦਾ ਹੈ ਨਾ। ਤੇ ਉਹਨਾਂ ਨੂੰ ਖੰਡਾਉਣ ਪਣਾਉਣ ਲਈ ਮਤਲਬ ਜਿਹੜੀ ਕੈਨੇਡਾ ਦੀ ਸਰਕਾਰ ਆ, ਉਹਨਾਂ ਤੇ ਜਸੂਸੀ ਕਰ ਰਹੇ ਸੀਗੀ, ਉਹਨਾਂ ਦੇ ਵਿੱਚ ਜਿਵੇਂ ਡਿਸੈਂਟ ਸ਼ੋ ਕਰਨਾ, ਜਿਹੜੀ ਆਪਾਂ ਕਹਿੰਦੇ ਜਿਵੇਂ ਏਜੰਸੀਆਂ ਕੰਮ ਕਰਦੀਆਂ, ਉਹ ਸਾਰਾ ਕੰਮ ਕਰ ਰਹੀਆਂ ਸੀਗੀਆਂ। ਸੋ ਇਹ 6000 ਪੇਜਾਂ ਦਾ ਡਾਕੂਮੈਂਟ ਹੈ ਜੀ। ਤੇ ਮਤਲਬ ਕਹਿੰਦੇ ਵੀ ਇਹ ਦੇਖਦੇ ਸੀਗੇ ਵੀ ਅੱਛਾ ਜੇ ਦੋ ਜਸੂਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਹ ਜਿਹੜੇ ਦੋ ਕਬੀਲੇ ਇਹਨਾਂ ਦੀ ਆਪਸ ਚ ਬਣਦੀ ਨਹੀਂ, ਫਿਰ ਉਹਨਾਂ ਨੇ ਆਪਣੇ ਇਨਫੋਰਮੈਂਟ ਭੇਜਣੇ, ਉਹਨਾਂ ਨੂੰ ਕਹਿਣਾ ਵੀ ਯਾਰ ਤੁਸੀਂ ਆਪਸ ਚ ਉਹਨਾਂ ਦੇ ਵਿੱਚ ਕੋਈ ਨਾ ਕੋਈ ਏਦਾਂ ਡਿਸਕਾਰਡ ਕਰਨਾ, ਵੀ ਇਕੱਠੇ ਹੋ ਕੇ ਕੈਨੇਡਾ ਦੀ ਸਰਕਾਰ ਦਾ ਵਿਰੋਧ ਨਾ ਕਰ ਸਕਣ। ਬਹੁਤ ਜ਼ਿਆਦਾ ਮਤਲਬ ਬਰੌਡ ਸੀਗੀ, ਏਅਰਪੋਰਟਾਂ ਦੇ ਉੱਤੇ ਚੈੱਕ ਕੀਤਾ ਜਾਂਦਾ ਸੀਗਾ ਇਹਨਾਂ ਦੇ ਰਿਪਰੈਜ਼ੈਂਟੇਟਿਵਸ ਨੂੰ, ਹਰਾਸਮੈਂਟ ਕੀਤੀ ਜਾਂਦੀ ਸੀਗੀ, ਬੱਚਿਆਂ ਨੂੰ ਤੰਗ ਕੀਤਾ ਜਾਂਦਾ ਸੀਗਾ, ਗ੍ਰੈਂਡ ਪੇਰੈਂਟਸ ਨੂੰ, ਮਤਲਬ ਹਰ ਇੱਕ ਜਿਹੜਾ ਤਰੀਕਾ ਉਹ ਵਰਤਿਆ ਜਾਂਦਾ ਸੀਗਾ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਹਤਾਸ਼ ਕਰਕੇ ਜਿਹੜੀ ਇਹ ਸਟਰਗਲ ਹੈਗੀ ਆ ਉਹਨੂੰ ਫਿੱਕਾ ਪਾਇਆ ਜਾਵੇ ਜਾਂ ਉਹਨੂੰ ਰੋਕਿਆ ਜਾਵੇ। ਦੇਖੋ ਫਾਈਨਲੀ ਜਦੋਂ ਸੱਚ ਨੇ ਵਾਪਸ ਆਉਣਾ ਹੁੰਦਾ, ਸਾਹਮਣੇ ਆਉਣਾ ਹੁੰਦਾ, ਵੀ ਪਹਿਲਾਂ ਤਾਂ ਦੇਖੋ ਰੈਜ਼ੀਡੈਂਸ਼ੀਅਲ ਸਕੂਲ ਪ੍ਰੋਗਰਾਮ ਹਨਾ, ਵੀ ਹੁਣ ਥਾਂ ਅਸੀਂ ਉਹ ਜਿਹੜੇ ਬੱਚੇ ਹੈਗੇ ਆ ਸਰਵਾਈਵਰ, ਉਹਨਾਂ ਨੂੰ ਯਾਦ ਕਰਦੇ ਆ, ਉਹਨਾਂ ਨੂੰ ਅਸੀਂ ਮਿਲਦੇ ਆ, ਹਨਾ। ਮੈਂ ਪਿਛਲੇ ਹਫਤੇ ਹੀ ਇੱਕ ਬੰਦੇ ਨੂੰ ਮਿਲ ਕੇ ਆਇਆ ਜਿਹਦੇ ਪੇਰੈਂਟਸ ਰੈਜ਼ੀਡੈਂਸ਼ੀਅਲ ਸਕੂਲ ਪ੍ਰੋਗਰਾਮ ਦੇ ਵਿੱਚ ਸੀਗੇ। ਉਹ ਕਹਿੰਦਾ ਵੀ ਮੈਨੂੰ ਜਦੋਂ ਮੈਂ ਜਵਾਨ ਹੋਇਆ, ਤੇ ਵੀ ਮਤਲਬ ਮੈਂ 6 ਸਾਲਾਂ ਦਾ ਹੋਇਆ ਤੇ ਮੈਂ ਸਕੂਲ ਜਾਣਾ ਸੀਗਾ, ਤੇ ਉਦੋਂ ਰੈਜ਼ੀਡੈਂਸ਼ੀਅਲ ਸਕੂਲ ਪ੍ਰੋਗਰਾਮ ਖਤਮ ਹੋ ਗਿਆ ਸੀ, ਤਾਂ ਕਹਿੰਦਾ ਮੇਰੇ ਦਾਦਾ ਦਾਦੀ ਨੇ ਮੇਰੇ ਮਾਪਿਓ ਨੂੰ ਕਿਹਾ ਵੀ ਕੀ ਅਸੀਂ ਸਾਡੇ ਪੋਤੇ ਨੂੰ ਪਾਲ ਸਕਦੇ ਹਾਂ, ਕਰਕੇ ਅਸੀਂ ਤੁਹਾਨੂੰ ਤਾਂ ਪਾਲ ਨਹੀਂ ਸਕੇ। ਸਹੀ ਗੱਲ, ਠੀਕ ਹੈ ਨਾ, ਵੀ ਤੁਸੀਂ ਵੀ ਮਤਲਬ ਕਿੰਨੀ ਵੱਡੀ ਗੱਲ ਹੈ। ਹਾਂਜੀ ਹਾਂ, ਜਿਹੜਾ ਟਰਾਮਾ ਹੈਗਾ, ਤੇ ਉਹ ਫਾਈਨਲੀ ਇਹ ਗੱਲ ਵਾਪਸ ਬਾਹਰ ਆਈ ਹੈ। ਹੁਣ ਜਿਹੜੇ ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਹੈਗੇ ਆ ਆਨੰਦ ਸੰਗਰੀ, ਉਹ ਵੀ ਕਹਿ ਰਹੇ ਆ ਵੀ ਇਹ ਬਹੁਤ ਗਲਤ ਗੱਲ ਹੈ ਤੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਜਿਹੜੀ ਸਰਕਾਰ ਹੈਗੀ ਆ RCMP ਆ, ਉਹਨੂੰ ਮਾਫੀ ਮੰਗਣੀ ਚਾਹੀਦੀ ਹੈ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਕਿਹਾ ਵੀ ਇਹ ਠੀਕ ਨਹੀਂ ਹੈ, ਤੇ ਇਹਨਾਂ ਨੂੰ ਜਿਹੜੀ RCMP ਆ, ਉਹਨਾਂ ਨੂੰ ਜਿਹੜੇ ਇੰਡੀਜਨਸ ਕਬੀਲੇ ਹੈਗੇ ਆ, ਜਿਹੜੇ ਫਰਸਟ ਨੇਸ਼ਨ ਕਮਿਊਨਿਟੀਜ਼ ਹੈਗੀਆਂ, ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ, ਤੇ ਅਸੀਂ ਮੇਕ ਸ਼ੋਰ ਕਰੀਏ ਵੀ ਅੱਗੇ ਨੂੰ ਇਹ ਗੱਲ ਨਾ ਦੁਹਰਾਈ ਜਾ ਸਕੇ। RCMP ਨੇ ਹਜੇ ਇਹਦੇ ਤੇ ਕੋਈ ਕਮੈਂਟ ਨਹੀਂ ਦਿੱਤਾ, ਪਰ ਮਤਲਬ ਇਹ ਉਹ ਹੈ ਵੀ ਜਿਹੜਾ ਇਨਸਾਫ, ਜਿਹੜੇ ਫਰਸਟ ਨੇਸ਼ਨ ਕਬੀਲਿਆਂ ਨੂੰ ਇਨਸਾਫ ਮਿਲਣ ਦੇ ਵਿੱਚ ਇਹ ਇੱਕ ਹੋਰ ਸਟੈਪ ਹੈ। ਹਾਂਜੀ ਦੇਖੋ, ਬਿਲਕੁਲ, ਇਹ ਦੇਖੋ ਜਿਹੜੇ ਹੁਣ ਦੋਸ਼ ਤਾਂ ਫੇਰ ਗੱਲ ਉੱਥੇ ਹੀ ਜਾ ਵੜਦੀ ਆ, ਆਪਾਂ ਫੇਰ ਉੱਥੇ ਹੀ ਆ ਜਾਂਦੇ ਹਾਂ ਵੀ ਕੰਪੈਰੀਜ਼ਨ ਕਰਨਾ ਪੈਂਦਾ ਕਈ ਵਾਰੀ। ਹੁਣ ਭਾਰਤ ਦੀ ਸਰਕਾਰ ਤੇ ਦੋਸ਼ ਲੱਗੇ ਕਿ ਇਹ ਪੈਗਾਸਸ ਦੇ ਨਾਲ ਵਿਰੋਧੀਆਂ ਦੇ ਉੱਤੇ ਨਜ਼ਰ ਰੱਖਦੀ ਆ। ਉਹ ਇੱਕ ਚਲੋ ਪੋਲੀਟੀਕਲ ਮਾਮਲਾ, ਵਿਰੋਧੀਆਂ ਤੇ ਨਜ਼ਰ ਰੱਖਣਾ, ਪੱਤਰਕਾਰਾਂ ਤੇ ਨਜ਼ਰ ਤਾਂ ਰੱਖਣੀ ਉਹ ਵੀ ਨਹੀਂ ਸਹੀਗੀ, ਕਿਸੇ ਦੀਆਂ ਗਤੀਵਿਧੀਆਂ ਨੋਟ ਕਰਨੀਆਂ ਜਾਂ ਜਸੂਸੀ ਕਰਨੀ। ਪਰ ਇੱਕ ਉਹ ਗੁਰਜਸਪਾਲ ਸਿੰਘ ਜੀ, ਉਹ ਧਿਰ ਜਿਹੜੀ ਜੱਦੋਜਹਿਦ ਕਰ ਰਹੀ ਹੈ ਆਪਣੀ ਹੋਂਦ ਬਚਾਉਣ ਦੇ ਲਈ, ਤੇ ਜੇਕਰ ਉਹਦੀ ਜਸੂਸੀ ਹੁੰਦੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਾਣ ਸਕਦੇ ਹੋ ਕਿ ਉਦੋਂ ਦੀ ਮਸ਼ੀਨਰੀ ਦੇ ਕੀ ਮਨ ਦੇ ਵਿੱਚ ਚੱਲ ਰਿਹਾ ਸੀਗਾ। ਇਹਦੇ ਚ ਇੱਕ ਇੰਪੋਰਟੈਂਟ ਡਿਸਟਿੰਕਸ਼ਨ ਇਹ ਹੈ ਜੀ, ਇਹ ਸਾਰੀਆਂ ਪੋਲੀਟੀਕਲ ਨਾਨ ਵਾਇਲੈਂਟ ਜਥੇਬੰਦੀਆਂ ਸੀ। ਜੀ,
ਸੋ ਮਤਲਬ ਇਹ ਉਹ ਹੈ ਵੀ ਜਿਵੇਂ ਇੱਕ ਤਰੀਕਾ ਹੁੰਦਾ ਨਾ ਤੁਹਾਡਾ ਪ੍ਰੋਟੈਸਟ ਕਰਨ ਦਾ, ਸਟਰਗਲ ਕਰਨ ਦਾ। ਤੇ ਇਹ ਸਾਰੀਆਂ ਜਿਹੜੀਆਂ ਪੋਲੀਟੀਕਲ ਨਾਨ ਵਾਇਲੈਂਟ ਜਥੇਬੰਦੀਆਂ ਸੀਗੀਆਂ ਜਿਨ੍ਹਾਂ ਤੇ ਇਹ ਜਸੂਸੀ ਕੀਤੀ ਜਾ ਰਹੀ ਸੀਗੀ ਤੇ ਜਿਨ੍ਹਾਂ ਦੇ ਵਿੱਚ ਇਹ ਖਲਾਰਾ ਪਾਇਆ ਜਾ ਰਿਹਾ ਸੀ। ਜੀ ਬਿਲਕੁਲ ਬਿਲਕੁਲ। ਸੋ ਇਹੀ ਗੱਲ ਆ, ਮਤਲਬ ਆਪਾਂ ਦੇਖਦੇ ਹਾਂ ਵੀ ਪਹਿਲਾਂ ਹੀ ਇਹਨਾਂ ਲੋਕਾਂ ਦੇ ਤਾਂ ਬਹੁਤ ਸਾਰੇ ਇਸ਼ੂ ਨੇ, ਬਹੁਤ ਸਾਰੇ ਮਸਲੇ ਮਸਾਇਲ ਨੇ ਜਿਨ੍ਹਾਂ ਨੂੰ ਐਡਰੈਸ ਕਰਨਾ, ਜਿਨ੍ਹਾਂ ਨੂੰ ਨਹੀਂ ਕੀਤਾ ਗਿਆ। ਪਰ ਜਿਵੇਂ ਜਿਵੇਂ ਪਰਤਾਂ ਖੁੱਲ੍ਹਦੀਆਂ ਨੇ ਤਾਂ ਦੁਖਦਈ ਵੀ ਲੋਕ ਮਹਿਸੂਸ ਕਰਦੇ ਨੇ, ਲੋਕ ਭਾਵਨਾਤਮਕ ਤੌਰ ਤੇ ਟੁੱਟੇ ਮਹਿਸੂਸ ਕਰਦੇ ਨੇ, ਕਿਉਂਕਿ ਕਿਸੇ ਦਾ ਪਿੱਛਾ ਕਰਨਾ, ਕਿਸੇ ਦੀ ਜਸੂਸੀ ਕਰਨੀ ਆ, ਉਹ ਉਂਝ ਆਪਾਂ ਕਹਿ ਦਿੰਦੇ ਹਾਂ ਵੀ ਪੱਛਮ ਦਾ ਆਦਰਸ਼ਵਾਦ ਬੜਾ ਪ੍ਰਚਾਰਿਆ ਜਾਂਦਾ ਲੋਕਾਂ ਦੇ ਵਿੱਚ ਕਿ ਬਈ ਉਹ ਤਾਂ ਬੜੀ ਆਦਰਸ਼ ਸੁਸਾਇਟੀ ਆ, ਉੱਥੇ ਇਹ ਨਹੀਂ ਹੁੰਦਾ, ਉੱਥੇ ਫਲਾਹ ਨਹੀਂ ਹੁੰਦਾ, ਉੱਥੇ ਇਹ ਆ, ਕੰਮ ਦੀ ਕਦਰ ਆ, ਉੱਥੇ ਵੈਲਿਊ ਆ ਸਾਰੇ ਕਾਸੇ ਦੀ। ਪਰ ਹੁੰਦੀਆਂ ਨੇ ਸੁਸਾਇਟੀ ਦੇ ਵਿੱਚ ਕਈ ਭੈੜਾਂ ਵੀ ਹੁੰਦੀਆਂ ਨੇ, ਕਈ ਊਣਤਾਈਆਂ ਵੀ ਹੁੰਦੀਆਂ ਨੇ ਹਰ ਥਾਂ ਦੇ ਉੱਤੇ। ਪਰ ਇਹ ਜਿਵੇਂ ਉਹਨਾਂ ਦੇ ਮੂਲ ਨਿਵਾਸੀਆਂ ਦੇ ਨਾਲ ਤੁਸੀਂ ਗੱਲ ਜੋੜੀ ਹੈ, ਜਾਂ ਜਿਵੇਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਜੱਦੋਜਹਿਦ ਕਰ ਰਹੇ ਸੀਗੇ ਫਸਟ ਨੇਸ਼ਨਜ਼ ਵਾਲਿਆਂ ਦੇ ਨਾਲ, ਤੇ ਬਹੁਤ ਇੱਕ ਧੱਕੇ ਵਾਂਗ ਪ੍ਰਤੀਤ ਹੁੰਦਾ ਹੈ ਪਹਿਲੀ ਨਜ਼ਰੇ ਦੇਖਣ ਦੇ ਮਾਮਲੇ ਦੇ ਵਿੱਚ। ਉਹ ਗੱਲ ਕਰੀਏ ਕਿਊਬੈਕ ਦੀ, ਕਿਊਬੈਕ ਦੇ ਵਿੱਚ ਆਪਾਂ ਲੰਘੇ ਦਿਨੀ ਇੱਕ ਖਬਰ ਦੇ ਉੱਤੇ ਬੜੀ ਡਿਟੇਲ ਦੇ ਨਾਲ ਚਰਚਾ ਕੀਤੀ ਸੀ, ਜਿਹੜਾ ਸੈਕੂਲਰਿਜ਼ਮ ਹੈ, ਉਸ ਬਿੱਲ ਦੇ ਉੱਤੇ ਇਹ ਸੁਣਵਾਈ ਹੋਣੀ ਹੈ ਜੀ ਇਸ ਹਫ਼ਤੇ। ਜੀ ਸੋ ਆਪਾਂ ਪਹਿਲਾਂ ਵੀ ਦੱਸਿਆ ਸੀਗਾ, ਕਿਊਬੈਕ ਨੇ 2019 ਦੇ ਵਿੱਚ ਇੱਕ ਸੈਕੂਲਰ ਬਿੱਲ ਲਿਆਂਦਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਸਾਰੀਆਂ ਪਬਲਿਕ ਜਿਹੜੀਆਂ ਸਪੇਸਿਸ ਹੈਗੀਆਂ, ਜਿਹੜੇ ਸਰਕਾਰੀ ਦਫ਼ਤਰ ਹੋ ਗਏ, ਪਾਰਲੀਮੈਂਟ ਹੋ ਗਿਆ, ਉੱਥੇ ਕਿਸੇ ਵੀ ਤਰੀਕੇ ਦੇ ਧਾਰਮਿਕ ਚਿੰਨ੍ਹ ਪਾਉਣ ਦੇ ਉੱਤੇ ਪਾਬੰਦੀ ਲਾਈ ਸੀਗੀ। ਉਹਨਾਂ ਦਾ ਸੀਗਾ ਵੀ ਜਿਹੜਾ ਕੈਥੋਲਿਕ ਚਰਚ ਹੈਗਾ ਇਹਦਾ ਸਾਡੀ ਸਟੇਟ ਦੇ ਉੱਤੇ ਬਹੁਤ ਕਬਜ਼ਾ ਰਿਹਾ ਹੈ ਤੇ ਅਸੀਂ ਜਿਹੜੀ ਸਾਡੇ ਸੂਬੇ ਦਾ ਸੈਕੂਲਰਿਜ਼ਮ ਹੈਗਾ ਉਹਨੂੰ ਬਚਾਉਣਾ ਚਾਹੁੰਦੇ ਹਾਂ। ਇਹਦੇ ਨਾਲ ਦੇਖੋ ਬਹੁਤ ਸਿੱਖਾਂ ਤੇ ਬਹੁਤ ਮੁਸਲਮਾਨਾਂ ਤੇ ਵੀ ਜਿਹੜਾ ਭੈੜਾ ਅਸਰ ਪਿਆ। ਸੋ ਮੁੜ ਕੇ ਇਹਨੂੰ ਅੱਡ ਥਾਂ ਤੇ ਚੈਲੰਜ ਕੀਤਾ ਗਿਆ ਸੀਗਾ। ਪਰ ਇਸ ਹਫ਼ਤੇ ਜਿਹੜਾ 4 ਦਿਨਾਂ ਦਾ ਸੈਸ਼ਨ ਸੁਪਰੀਮ ਕੋਰਟ ਦੇ ਵਿੱਚ ਚੱਲਣਾ, ਜਿਹਦੇ ਵਿੱਚ ਉਹਨਾਂ ਨੇ ਇਸ ਮਸਲੇ ਦੇ ਉੱਤੇ ਫੈਸਲਾ ਲੈਣਾ। ਹੁਣ ਜਿਹੜਾ ਮਸਲਾ ਇਹ ਨਹੀਂ ਹੈਗਾ ਵੀ ਕਿਊਬੈਕ ਉਹ ਲਾਅ ਕੈਂਸਲ ਕਰ ਸਕਦਾ ਜਾਂ ਨਹੀਂ ਕਰ ਸਕਦਾ। ਸੋ ਜਿਹੜੀ ਕੈਨੇਡਾ ਦੀ ਕਨਸਟੀਟਿਊਸ਼ਨ ਹੈ, ਜਾਂ ਜਿਹਨੂੰ ਅਸੀਂ ਚਾਰਟਰ ਆਫ ਰਾਈਟਸ ਕਹਿੰਦੇ ਆ, ਉਹ 18ਵੀਂ 19ਵੀਂ ਸਦੀ ਦੇ ਵਿੱਚ ਲਗਭਗ 1890 ਦੇ ਆਲੇ ਦੁਆਲੇ ਜਿਹੜੀ ਬਣਾਈ ਸੀਗੀ। ਹਾਂਜੀ ਸੌਰੀ 1980 ਦੇ ਆਲੇ ਦੁਆਲੇ ਜਿਹੜੀ ਚਾਰਟਰ ਆਫ ਰਾਈਟਸ ਲਿਆਂਦੀ ਗਈ ਸੀਗੀ, ਵੀ ਜਿਹੜੀ ਕੈਨੇਡਾ ਦੇ ਸਾਰੇ ਬਸ਼ਿੰਦਿਆਂ ਨੂੰ, ਸਾਰੇ ਸਿਟੀਜ਼ਨਸ ਨੂੰ ਇਕੁਐਲਿਟੀ ਕਹਿੰਦੀ ਹੈ, ਕੋਈ ਵੀ ਧਰਮ ਮੰਨਣ ਦੀ ਜਿਹੜੀ ਆਪਾਂ ਕਹਿ ਲਈਏ ਵੀ ਫਰੀਡਮ ਦਿੰਦੀ ਹੈ ਨਾ, ਆਜ਼ਾਦੀ ਦਿੰਦੀ ਹੈ ਵੀ ਅਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ, ਅਸੀਂ ਕਿਸੇ ਵੀ ਰੱਬ ਨੂੰ ਪੂਜ ਸਕਦੇ ਹਾਂ, ਤੇ ਉਹਨੂੰ ਚਾਰਟਰ ਆਫ ਰਾਈਟਸ ਜਾਂ ਕੰਸਟੀਟਿਊਸ਼ਨ ਕਿਹਾ ਜਾਂਦਾ। ਉਹਦੇ ਵਿੱਚ ਇਹਨਾਂ ਨੇ ਇੱਕ ਕਲੌਜ਼ ਰੱਖਿਆ ਸੀਗਾ ਵੀ ਜੇ ਮਤਲਬ ਇਹ ਤਾਂ ਫੈਡਰਲ ਲੈਵਲ ਤੇ ਹੈ, ਕੈਨੇਡੀਅਨ ਲੈਵਲ ਤੇ ਹੈਗਾ ਜਿਹੜਾ ਇਹ ਲਾਅ ਹੈਗਾ, ਵੀ ਜੇ ਕੋਈ ਕਿਸੇ ਹੋਰ ਲੈਵਲ ਦੀ ਗਵਰਨਮੈਂਟ, ਜਿਹਦੇ ਵਿੱਚ ਸੂਬੇ ਆ ਜਾਂਦੇ ਆ, ਜਿਹਦੇ ਵਿੱਚ ਮਿਊਨਿਸਪੈਲਿਟੀ ਆ ਜਾਂਦੀ ਹੈ, ਉਹ ਜੇ ਚਾਹਣ ਵੀ ਚਲੋ ਅਸੀਂ ਵੀ ਠੀਕ ਹੈ, ਇਹਦੇ ਵਿੱਚੋਂ ਅਸੀਂ ਕਿਸੇ ਲਾਅ ਨੂੰ ਅਸੀਂ ਨਹੀਂ ਮੰਨਣਾ, ਅਸੀਂ ਕਿਸੇ ਲਾਅ ਨੂੰ ਬਾਈਪਾਸ ਕਰਨਾ, ਤਾਂ ਉਹ ਨਾਟ ਬਾਈ ਸਟੈਂਡਿੰਗ ਕਲੌਜ਼ ਲੈ ਕੇ ਆ ਸਕਦੇ। ਨਾਟ ਬਾਈ ਸਟੈਂਡਿੰਗ ਕਲੌਜ਼ ਦਾ ਕੀ ਮਤਲਬ ਹੁੰਦਾ ਵੀ ਇਹ ਇੱਕ ਪਰਟੀਕੁਲਰ ਕਲੌਜ਼ ਨੂੰ ਅਸੀਂ ਨਹੀਂ ਮੰਨ ਕੇ ਉਹਦੀ ਥਾਂ ਅਸੀਂ ਆਹ ਲਾਅ ਪਾਸ ਕਰ ਰਹੇ ਹਾਂ ਆਪਣੇ ਲੈਵਲ ਤੇ, ਫੈਡਰਲਿਜ਼ਮ ਦੇ ਤੌਰ ਤੇ। ਸੋ ਕਿਉਂਕਿ ਜਿਹੜੀ ਕੰਸਟੀਟਿਊਸ਼ਨ ਆ ਉਹ ਧਰਮ ਦੀ ਆਜ਼ਾਦੀ ਤੇ ਧਾਰਮਿਕ ਚਿੰਨ੍ਹਾਂ ਦੀ ਆਜ਼ਾਦੀ ਆਫਰ ਕਰਦੀ ਹੈ। ਸੋ ਟੈਕਨੀਕਲੀ ਕੋਈ ਵੀ ਜਿਹੜੀ ਸਰਕਾਰ ਹੈ ਉਹ ਕਿਸੇ ਨੂੰ ਉਹਦੇ ਧਾਰਮਿਕ ਚਿੰਨ੍ਹ ਪਾਉਣ ਤੋਂ ਕੈਨੇਡਾ ਦੇ ਵਿੱਚ ਕਿਤੇ ਵੀ ਨਹੀਂ ਰੋਕ ਸਕਦੀ। ਕਿਊਬੈਕ ਨੇ ਉਹਦਾ ਕੀ ਬਾਈਪਾਸ ਕੀਤਾ, ਉਹ ਕਹਿੰਦੇ ਵੀ ਜਿਹੜਾ ਨਾਟ ਵਿਦ ਸਟੈਂਡਿੰਗ ਕਲੌਜ਼ ਅਸੀਂ ਵਰਤ ਕੇ ਅਸੀਂ ਸਿਰਫ ਜਿਹੜਾ ਤੁਹਾਡਾ ਆਹ ਧਾਰਮਿਕ ਆਜ਼ਾਦੀ ਵਾਲਾ ਜਿਹੜਾ ਅਸੀਂ ਕਹਿੰਦੇ ਵੀ ਅਸੀਂ ਬਾਕੀ ਠੀਕ ਹੈ, ਪਰ ਅਸੀਂ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਅਸੀਂ ਆਪਣਾ ਜਿਹੜਾ ਸੈਕੂਲਰਿਜ਼ਮ ਬਿੱਲ ਲੈ ਕੇ ਆਉਣਾ, ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਨਹੀਂ ਆ ਸਕਦੇ। ਹੁਣ ਜਿਹੜੀ ਸੁਪਰੀਮ ਕੋਰਟ ਆ ਉਹ ਵੈਸੇ ਤਾਂ ਕਿਸੇ ਚੀਜ਼ ਨੂੰ ਨਹੀਂ ਚੈਲੰਜ ਕਰ ਸਕਦੀ, ਪਰ ਸੁਪਰੀਮ ਕੋਰਟ ਨੇ ਫੈਸਲਾ ਇਸ ਗੱਲ ਤੇ ਲੈਣਾ ਵੀ ਕੀ ਜਿਹੜੀ ਕਿਊਬੈਕ ਦੀ ਸਰਕਾਰ ਹੈ ਉਹ ਜਿਹੜਾ ਨਾਟ ਵਿਦ ਸਟੈਂਡਿੰਗ ਕਲੌਜ਼ ਹੈਗਾ ਉਹ ਵਰਤ ਸਕਦੀ ਹੈ ਇਸ ਮਸਲੇ ਦੇ ਉੱਤੇ ਜਾਂ ਨਹੀਂ ਵਰਤ ਸਕਦੀ। ਤੇ ਜੇ ਉਹ ਇਹ ਫੈਸਲਾ ਲੈ ਲੈਂਦੀ ਵੀ ਉਹ ਨਹੀਂ ਵਰਤ ਸਕਦੀ, ਫਿਰ ਹੋਰ ਬਹੁਤ ਜ਼ਿਆਦਾ, ਕਿਉਂਕਿ ਕਿਊਬੈਕ ਪਹਿਲਾ ਸੂਬਾ ਸੀਗਾ ਜਿਹਨੇ ਇਹ ਨਾਟ ਵਿਦ ਸਟੈਂਡਿੰਗ ਕਲੌਜ਼ ਵਰਤਿਆ ਸੀ। ਉਸ ਤੋਂ ਬਾਅਦ ਐਲਬਰਟਾ ਵਰਤ ਚੁੱਕਿਆ, ਹੋਰ ਕਈ ਰਾਜ ਇਹਨੂੰ ਵਰਤ ਚੁੱਕਿਆ। ਇਹਦੇ ਵਿੱਚ ਜਿਵੇਂ ਪੀਅਰ ਪੋਲੀਏਵ ਨੇ ਤਾਂ ਜਿਹੜੀ ਆਪਣੀ ਇਲੈਕਸ਼ਨ ਕੈਂਪੇਨ ਦੇ ਵਿੱਚ ਹੀ ਕਿਹਾ ਸੀਗਾ ਵੀ ਮੈਂ ਫਲਾਣੇ ਮਸਲੇ ਦੇ ਵਿੱਚ ਨਾਟ ਵਿਦ ਸਟੈਂਡਿੰਗ, ਬੇਸਿਕਲੀ ਵੀ ਮੈਂ ਕੰਸਟੀਟਿਊਸ਼ਨ ਨੂੰ ਮੰਨਣ ਦਾ ਜਿਹੜਾ ਹਿਰਾ ਨਾਟ ਵਿਦ ਸਟੈਂਡਿੰਗ ਕਲੌਜ਼ ਲੱਭ ਕੇ ਮੈਂ ਇਹਨੂੰ ਬਾਈਪਾਸ ਕਰ ਲਾਂਗਾ। ਤਾਂ ਹੁਣ ਜਿਹੜਾ ਸੁਪਰੀਮ ਕੋਰਟ ਜੇ ਉਹ ਫੈਸਲਾ ਲੈ ਲੈਂਦਾ ਤਾਂ ਇੱਕ ਤਾਂ ਚਲੋ ਜਿਹੜਾ ਇਹ ਧਰਮ ਦੀ ਆਜ਼ਾਦੀ ਦੀ ਗੱਲ ਹੈਗੀ ਆ ਉਹ, ਤੇ ਉਹ ਤੋਂ ਬਾਅਦ ਜਿਹੜੇ ਫਿਰ ਬਾਕੀ ਸਾਰੇ ਮਸਲੇ ਹੈਗੇ ਉਹਦੇ ਲਈ ਇੱਕ ਪ੍ਰੈਸੀਡੈਂਟ ਬਣ ਜਾਊਗਾ ਜਿਹਨੂੰ ਪਲਟਾਇਆ ਜਾ ਸਕਦਾ। ਸੋ ਇਹ ਬੜਾ ਇੰਪੋਰਟੈਂਟ ਹਫ਼ਤਾ ਹੈਗਾ ਇਸ ਲਾਅ ਨੂੰ ਲੈ ਕੇ। ਜਿਹੜੇ ਕਿਊਬੈਕ ਦੇ ਵਿੱਚ ਰਹਿੰਦੇ ਸਿੱਖ ਹੈ ਜਾਂ ਕਿਊਬੈਕ ਦੇ ਵਿੱਚ ਰਹਿੰਦੇ
ਹੋਰ ਧਰਮੀ ਪਛਾਣਾਂ ਹੈਗੀਆਂ, ਹੁਣ ਜਿਵੇਂ ਮੁਸਲਮਾਨਾਂ ਦੀਆਂ ਆਪਣੀਆਂ ਬੀਬੀਆਂ ਹੈਗੀਆਂ, ਉਹ ਹਿਜਾਬ ਪਾਉਂਦੀਆਂ ਆ, ਉਹ ਸਿਰ ਢੱਕਦੀਆਂ, ਜਾਂ ਆਪਣੀਆਂ ਬੀਬੀਆਂ ਕਈ ਦਸਤਾਰ ਸਜਾਉਂਦੀਆਂ, ਆਪਣੇ ਬੱਚੇ ਜਿਹੜੇ ਦਸਤਾਰ ਸਜਾਉਂਦੇ, ਆਪਣੇ ਜਿਹੜੇ ਆਪਣੇ ਬੀਬੀਆਂ ਤੇ ਭਾਈ ਜਿਹੜੇ ਸ਼੍ਰੀ ਸਾਹਿਬ ਪਾ ਕੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ, ਉਹ ਸਾਰੇ ਇਸ ਵੇਲੇ ਕਿਊਬੈਕ ਦੇ ਵਿੱਚ ਨਹੀਂ ਕਰ ਸਕਦੇ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈਗੀ ਹੈ ਵੀ ਜੇ ਇਹ ਪਲਟਦਾ ਤਾਂ ਉਹ ਜਿਹੜੀ ਆਜ਼ਾਦੀ ਉਹ ਦੁਬਾਰਾ ਰੀਸਟੋਰ ਹੋ ਸਕਦੀ ਹੈ। ਐਨਡੀਪੀ ਦਾ ਇਹਦੇ ਤੇ ਬੜਾ ਮਸਲਾ, ਬੜਾ ਸਪਸ਼ਟ ਸਟੈਂਡ ਹੈਗਾ ਵੀ ਉਹ ਚਾਹੁੰਦੇ ਆ ਵੀ ਹਾਂ ਇਹ ਜਿਹੜਾ ਲਾਅ ਹੈ ਇਹ ਵਾਪਸ ਕੀਤਾ ਜਾਵੇ। ਲਿਬਰਲ ਤੇ ਕੰਜ਼ਰਵੇਟਿਵ ਕਹਿੰਦੇ ਵੀ ਇਹ ਕਿਊਬੈਕ ਦਾ ਆਪਣਾ ਮਸਲਾ, ਅਸੀਂ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ। ਦਖਲਅੰਦਾਜ਼ੀ ਤਾਂ ਚਲੋ ਨਹੀਂ ਕਰਨੀ, ਤਾਂ ਕਹਿਣਾ ਬਹੁਤ ਸੌਖਾ, ਪਰ ਅਸਲ ਦੇ ਵਿੱਚ ਕਿਸੇ ਟਾਈਮ ਤੇ ਉੱਤੇ ਆ ਕੇ ਤਾਂ ਮਤਲਬ ਤੁਹਾਨੂੰ ਦੱਸਣਾ ਹੀ ਪੈਂਦਾ ਨਾ ਕਿ ਤੁਸੀਂ ਕਿਹੜੇ ਪਾਸੇ ਹੋ, ਤੁਸੀਂ ਲੈਣ ਦੇ ਇਸ ਪਾਸੇ ਹੋ ਜਾਂ ਉਸ ਪਾਸੇ ਹੋ। ਜਿਵੇਂ ਉਹ ਕਿਸੇ ਬੰਦੇ ਨੇ, ਸਿਆਣੇ ਨੇ ਕਿਹਾ ਸੀ ਨਾ ਵੀ ਜਦੋਂ ਕੋਈ ਜੰਗ ਲੱਗੀ ਹੈ ਦੋਵਾਂ ਦੇਸ਼ਾਂ ਦੇ ਵਿਚਕਾਰ, ਤੇ ਕਈ ਸਿਆਣੇ ਜਿਹੜੇ ਲੀਡਰ ਹੁੰਦੇ ਨੇ ਉਹ ਕਹਿੰਦੇ ਨੇ ਅਸੀਂ ਤਾਂ ਕਿਸੇ ਦੇ ਨਾਲ ਨਹੀਂ। ਇਹਦਾ ਮਤਲਬ ਇਹ ਹੈ ਕਿ ਮਨੁੱਖਤਾ ਦਾ ਇੰਨਾ ਘਾਣ ਹੋ ਰਿਹਾ ਤੇ ਤੁਸੀਂ ਕਹਿੰਦੇ ਕਿ ਅਸੀਂ ਕਿਸੇ ਦੇ ਨਾਲ ਨਹੀਂ। ਤੁਹਾਨੂੰ ਮਨੁੱਖਤਾ ਦੇ ਨਾਲ ਤਾਂ ਖੜਨਾ ਚਾਹੀਦਾ ਨਾ, ਉਸ ਨਾਲ ਤੇ ਤਾਂ ਇਹ ਕਹਿਣਾ ਚਾਹੀਦਾ ਕਿ ਭਈ ਇਹ ਬੰਦ ਹੋਣਾ ਚਾਹੀਦਾ। ਪ੍ਰੈਸ਼ਰ ਦੇ ਨਾਲ ਹੁੰਦੇ ਆ ਜੀ ਉਹ। ਹਾਂ ਮਤਲਬ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਵਾਅਦਾ ਕਰ ਰਹੇ ਫਿਰ ਉਹਦੇ ਨਾਲ ਤੁਸੀਂ ਉਹਦੇ ਨਾਲ ਹੈ, ਬਿਲਕੁਲ ਉਹਦੇ ਨਾਲ ਹੈ। ਉਹਦੀ ਵਧੀਕੀ ਦੇ ਨਾਲ ਚੁੱਪ ਨੂੰ ਸਿਆਣੇ ਤਾਂ ਨਹੀਂ ਕਹਿੰਦੇ ਵੀ ਸਹਿਮਤੀ ਗਿਣਿਆ ਜਾਂਦਾ ਕਈ ਥਾਵਾਂ ਦੇ ਉੱਤੇ। ਜੀ ਬਿਲਕੁਲ। ਚੁੱਪ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ, ਕਈ ਥਾਵਾਂ ਦੇ ਉੱਤੇ ਤੁਹਾਡਾ ਬੋਲਣਾ ਤੁਹਾਡੇ ਚੁੱਪ ਰਹਿਣ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੁੰਦਾ, ਜਿੱਥੇ ਤੁਸੀਂ ਚੁੱਪ ਰਹਿ ਕੇ ਆਪਣੇ ਆਪ ਨੂੰ ਕਹਿੰਦੇ ਹੋ, ਆਪਣੇ ਆਪ ਨੂੰ ਸੈਂਟਰਲਾਈਜ਼ਡ ਕਹਿੰਦੇ ਹੋ, ਪਰ ਹਰ ਥਾਂ ਦੇ ਉੱਤੇ ਚੀਜ਼ਾਂ ਨਹੀਂ ਲਾਗੂ ਹੁੰਦੀਆਂ। ਲਿਬਰਲ ਹੋਣਾ ਇੱਕ ਵੱਖਰੀ ਗੱਲ ਆ, ਕਈ ਟਰਮਸ ਦੇ ਵਿੱਚ ਕਈ ਚੰਗੀ ਚੀਜ਼ ਆ ਉਹ, ਪਰ ਸੈਂਟਰਲਾਈਜ਼ਡ ਹੋਣਾ ਕਈ ਟਰਮਸ ਦੇ ਵਿੱਚ ਚੰਗਾ ਹੋਊਗਾ, ਪਰ ਵੱਡੀਆਂ ਘਟਨਾਵਾਂ ਜਾਂ ਕਹਿ ਲਓ ਪੋਲੀਟੀਕਲ ਮੁੱਦਿਆਂ ਦੇ ਉੱਤੇ ਕਈ ਥਾਵਾਂ ਦੇ ਉੱਤੇ ਚੀਜ਼ਾਂ ਲਾਗੂ ਨਹੀਂ ਹੋ ਸਕਦੀਆਂ। ਆਪਾਂ ਨੂੰ ਪਤਾ ਇਸ ਗੱਲ ਦਾ। ਇਹ ਇੱਕ ਦੇ ਇਹ ਹੈ ਇਸ ਤਰੀਕੇ ਨਿਕਲਣ ਦਾ। ਸਿੱਖਾਂ ਨੂੰ ਤਾਂ ਸਪੈਸ਼ਲੀ ਦਸਮ ਪਾਤਸ਼ਾਹ ਨੇ ਇਹ ਹੁਕਮ ਹੀ ਕੀਤਾ ਜੀ ਵੀ ਅਸੀਂ ਹਮੇਸ਼ਾ ਜਿਹੜਾ ਨਿਤਾਣੇ ਦੇ ਨਾਲ ਖੜਨਾ ਜੀ, ਅਸੀਂ ਨਿਓਟਾ ਉਹਦੀ ਓਟ ਬਣਨੀ ਆ, ਠੀਕ ਹੈ ਨਾ। ਤਾਂ ਵੀ ਜਿਹੜੀ ਮਾੜੀ ਧਿਰ ਹੈਗੀ ਹੈ ਖਾਲਸੇ ਦੇ ਨਾਲ ਖੜਨ। ਸਪਸ਼ਟ ਚੀਜ਼ ਹੈ, ਇਹਦੇ ਚ ਅਸਪਸ਼ਟਤਾ ਤਾਂ ਕੋਈ ਹੈ ਨਹੀਂ, ਕੋਈ ਬੁੱਝਣ ਵਾਲੀ ਗੱਲ ਹੈ ਨਹੀਂ ਵੀ ਨਹੀਂ ਜੀ ਉਹ ਤਾਂ ਸਦੀ ਸੀ, ਉਦੋਂ ਆਹ ਸੀ, ਕਿੰਤੂ ਕਰਨ ਵਾਲੇ ਨੇ ਕਰ ਹੀ ਦੇਣਾ ਆਪਦੇ ਤਰੀਕੇ। ਬਿਲਕੁਲ। ਉਹ ਲੱਭ ਲਿਆਉਂਦੇ ਨੇ ਕੋਈ ਨਾ ਕੋਈ ਤਰਕ ਵਿੱਚ, ਕੋਈ ਨਾ ਕੋਈ ਲੌਜਿਕ ਆਪਦਾ ਲਾ ਲੈਂਦੇ ਨੇ, ਪਰ ਉਹ ਅਸਲ ਤੇ ਲੌਜਿਕ ਨਹੀਂ ਹੁੰਦਾ, ਉਹ ਗੱਲ ਤੋਂ ਪਾਸੇ, ਸਿਧਾਂਤ ਤੋਂ ਪਾਸੇ ਹਟਣ ਦੀ ਗੱਲ ਹੁੰਦੀ ਹੈ ਅਸਲ ਦੇ ਵਿੱਚ, ਉਹ ਕੋਈ ਵਿਚਲਾ ਰਾਹ ਹੁੰਦਾ। ਅਗਲੀ ਗੱਲ ਕਰੀਏ, ਜਿਹੜਾ ਨਾਟੋ ਦਾ 2% ਟਾਰਗੇਟ ਹੈ ਅਚੀਵ, ਇਸ ਮਾਮਲੇ ਨੂੰ ਲੈ ਕੇ ਸ਼ਾਇਦ ਅਮਰੀਕੀ ਰਾਸ਼ਟਰਪਤੀ ਵੀ ਟਿੱਪਣੀ ਕਰ ਚੁੱਕੇ ਨੇ, ਪਰ ਕੈਨੇਡਾ ਨੇ 2% ਜਿਹੜਾ ਨਾਟੋ ਦਾ ਟਾਰਗੇਟ ਸੀਗਾ ਨੈਟੋ ਦਾ, ਉਹ ਅਚੀਵ ਕਰ ਲਿਆ ਜੀ। ਹਾਂਜੀ, ਸੋ ਰਾਸ਼ਟਰਪਤੀ ਟਰੰਪ ਨੇ 2018 ਦੇ ਵਿੱਚ ਆ ਕੇ ਨਾ ਜਿਹੜੇ ਸਾਰੇ ਨਾਟੋ ਮੁਲਕ ਹੈਗੇ ਉਹਨਾਂ ਨੂੰ ਧਮਕਾਉਣਾ ਸ਼ੁਰੂ ਕੀਤਾ ਸੀਗਾ ਵੀ ਜੇ ਤੁਸੀਂ 2%, ਸੋ ਬੇਸਿਕਲੀ ਜਿਹੜੀ ਨਾਟੋ ਦੀ ਟ੍ਰੀਟੀ ਹੈਗੀ ਉਹਦੇ ਵਿੱਚ ਇਹ ਸੀਗਾ ਵੀ ਜਿੰਨੇ ਵੀ ਨਾਟੋ ਦੇ ਪਾਰਟਨਰ ਮੁਲਕ ਹੈਗੇ ਆ, ਉਹ ਜਿੰਨੀ ਵੀ ਉਹਨਾਂ ਦੀ GDP ਆ ਉਹਦਾ 2% ਹਰ ਸਾਲ ਉਹ ਆਪਣੀ ਡਿਫੈਂਸ ਸਪੈਂਡਿੰਗ ਕਰਨਗੇ। ਜੀ ਆਪਣੀ ਜਿਹੜੀ ਜੋ ਵੀ ਉਹਨਾਂ ਦੇ ਡਿਫੈਂਸ ਫੋਰਸਿਸ ਹੈਗੇ ਉਹ ਤੇ ਆਪਣੀ GDP ਦਾ 2% ਉਹ ਵਰਤਿਆ ਕਰਨਗੇ। ਜੇ ਉਹ ਵਰਤਣਗੇ ਤਾਂ ਓਬਵੀਅਸਲੀ ਉਹ ਮੁਲਕ ਦੀ ਜਿਹੜੀ ਡਿਫੈਂਸ ਸਟਰੋਂਗ ਹੋਊਗੀ ਤੇ ਉਹ ਸਾਰੀ ਜਿਹੜੀ ਕੰਟਰੀਬਿਊਸ਼ਨ ਹੈ ਫਿਰ ਉਹ ਨਾਟੋ ਨੂੰ ਜਾਂਦੀ ਹੈ, ਕਿਉਂਕਿ ਸਾਰੇ ਨਾਟੋ ਮੁਲਕ ਫਿਰ ਇਕੱਠੇ ਹੋ ਕੇ ਜਿਹੜੀਆਂ ਬਾਕੀ ਫੋਰਸਿਸ ਹੈਗੀਆਂ ਉਹਨਾਂ ਦੇ ਨਾਲ ਲੜਦੀਆਂ ਨੇ। ਕੋਈ ਵੀ ਮੁਲਕ ਅਮਰੀਕਾ ਤੋਂ ਛੁੱਟ ਜਿਹੜੀ ਆਪਣੀ ਡਿਫੈਂਸ ਸਪੈਂਡਿੰਗ ਦਾ 2% ਦਾ ਉਹ ਨਹੀਂ ਪੂਰਾ ਕਰ ਰਿਹਾ ਸੀ। ਤੇ ਜਦੋਂ 2018 ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਅਸੀਂ ਪੁੱਲ ਕਰ ਲੈਣਾ, ਫਿਰ ਉਦੋਂ ਇਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਵੀ ਚਲੋ ਅਸੀਂ ਕਰਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ। ਜਿਹੜੀ ਪੁਰਾਣੀ ਟਰੂਡੋ ਸਰਕਾਰ ਆ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ 2030 ਤੱਕ ਆਪਣਾ 2% ਵਾਲਾ ਜਿਹੜਾ ਕੋਟਾ ਹੈਗਾ ਉਹ ਪੂਰਾ ਕਰਾਂਗੇ, ਅਸੀਂ 2030 ਤੱਕ 2% ਅਸੀਂ ਆਪਣੀ ਡਿਫੈਂਸ ਸਪੈਂਡਿੰਗ ਤੇ ਲਾਉਣ ਲੱਗ ਪਵਾਂਗੇ। ਪਰ ਮੁੜ ਕੇ ਜਦੋਂ ਹੁਣ ਇਹ ਮਾਹੌਲ ਇਦਾਂ ਦਾ ਬਣਿਆ ਵੀ ਰਾਸ਼ਟਰਪਤੀ ਟਰੰਪ ਬਿਲਕੁਲ ਹੀ ਕੈਨੇਡਾ ਨੂੰ ਦੱਬਣ ਵਾਲੀ ਧਮਕੀ ਦੇਣ ਲੱਗ ਪਏ, ਗ੍ਰੀਨਲੈਂਡ ਨੂੰ ਦੱਬਣ ਵਾਲੀ ਧਮਕੀ ਦੇਣ ਲੱਗ ਪਏ, ਉਹਦੇ ਨਾਲ ਜਿਹੜੇ ਸਾਰੇ ਨਾਟੋ ਮੁਲਕ ਹੈਗੇ ਆ ਫਿਰ ਉਹ ਥੋੜੇ ਮੁਸਤੈਦੀ ਦੇ ਵਿੱਚ ਆ ਗਏ। ਤੇ ਕਮਾਲ ਦੀ ਗੱਲ ਇਹ ਹੈ ਵੀ ਪ੍ਰਵੀਨ ਜੀ, ਪਿਛਲੇ 9 ਮਹੀਨਿਆਂ ਦੇ ਵਿੱਚ ਹੀ ਕੈਨੇਡਾ ਨੇ 1.45% ਤੋਂ 1.45 ਸੀ, ਉਹ ਤੋਂ ਸਿੱਧਾ 2% ਤੇ ਉਹ ਆਪਣੀ ਜਿਹੜੀ ਡਿਫੈਂਸ ਦੀ ਸਪੈਂਡਿੰਗ ਲੈ ਗਏ। ਪਿਛਲੇ 9 ਮਹੀਨਿਆਂ ਦੇ ਵਿੱਚ ਕੈਨੇਡਾ ਨੇ $60 ਬਿਲੀਅਨ, ਹਾਲਾਂਕਿ ਜੇ ਆਪਾਂ ਅਮਰੀਕਾ ਨਾਲ ਕੰਪੇਅਰ ਕਰੀਏ, ਅਮਰੀਕਾ ਨੇ $60 ਬਿਲੀਅਨ ਆ ਪਿਛਲੇ 10 ਦਿਨਾਂ ਦੇ ਵਿੱਚ ਇਰਾਨ ਵਾਰ ਦੇ ਉੱਤੇ ਫੂਕਦਾ। ਸੋ ਉਹ ਆਪਸ ਚ ਕੋਈ ਕੰਪੈਰੀਜ਼ਨ ਨਹੀਂ ਹੈਗਾ, ਕੰਪੈਰੀਜ਼ਨ ਹੈਗਾ GDP ਦਾ ਵੀ, ਮਤਲਬ ਜਿਹੜੀ ਕੈਨੇਡਾ ਦੀ ਟੋਟਲ GDP ਉਹ ਕੈਲੀਫੋਰਨੀਆ ਦੀ GDP ਨਾਲੋਂ ਵੀ ਘੱਟ ਹੈ। ਤੇ ਪਰ ਉਹਦਾ 2% ਕਿੱਥੇ ਕਹਿ ਰਹੇ ਸੀਗੇ ਵੀ ਅਸੀਂ 5 ਸਾਲਾਂ ਚ ਕਰਾਂਗੇ, ਕਿੱਥੇ 9 ਮਹੀਨੇ ਦੇ ਵਿੱਚ ਹੀ ਅਚੀਵ ਕਰ ਰਿਹਾ। ਤੇ ਇਸੇ ਖਬਰ ਦੇ ਵਿੱਚ ਜਿਹੜੀ ਨਾਲ ਉਹਨਾਂ ਨੇ ਦੱਸਿਆ ਵੀ ਕੱਲਾ ਕੈਨੇਡਾ ਨਹੀਂਗਾ, ਜਿਹੜੇ ਬਾਕੀ ਵੀ ਮੁਲਕ ਜਰਮਨੀ ਹੋ ਗਿਆ, ਫਰਾਂਸ ਹੋ ਗਿਆ, ਜਿਹੜੇ ਨਾਰਵੀਜੀਅਨ ਆਪਾਂ ਸਕੈਂਡੀਨੇਵੀਅਨ ਮੁਲਕ ਹੈਗੇ ਆ, ਉਹ ਵੀ ਕਹਿੰਦੇ ਵੀ ਬਿਲਕੁਲ ਇਸ ਕੜੀ ਦੇ ਉੱਤੇ ਹੀ ਚੱਲ ਰਹੇ ਆ ਤੇ ਸਾਰੇ ਨੇ ਆਪਣੀ ਡਿਫੈਂਸ ਸਪੈਂਡਿੰਗ ਵਧਾਈ ਹੈ। ਤੇ ਉਹਨਾਂ ਦੀ ਵੀ ਆਸ ਹੈ ਵੀ ਉਹ ਅਗਲੇ ਸਾਲ 2 ਸਾਲ ਦੇ ਵਿੱਚ 2% ਵਾਲਾ ਜਿਹੜਾ ਆਪਣਾ
ਮਾਰਕਾ ਹੈਗਾ ਉਹਨੂੰ ਪੂਰਾ ਕਰ ਲੈਣਗੇ। ਹੁਣ ਦੇਖੋ ਹੈਰਾਨੀ ਦੀ ਗੱਲ ਇਹ ਹੈ ਵੀ ਉਹ ਮਾਰਕਾ ਪੂਰਾ ਕਾਹਦੇ ਲਈ ਕਰ ਰਿਹਾ, ਵੀ ਅਮਰੀਕਾ ਤੋਂ ਬਚਣ ਲਈ ਕਰ ਰਿਹਾ ਜਾਂ ਦੁਨੀਆ ਦੇ ਵਿੱਚ ਜਿਹੜੀਆਂ ਬਾਕੀ ਦੀਆਂ ਹਾਂ। ਤਾਕਤਾਂ ਹੈਗੀਆਂ ਉਹਨਾਂ ਨਾਲ ਜੂਝਣ ਕਰ ਰਹੇ, ਇਹ ਹਜੇ ਪਤਾ ਨਹੀਂਗਾ। ਪਰ ਮਾਰਕ ਕਾਰਨੀ ਨੇ ਬਿਆਨ ਇਹ ਦਿੱਤਾ ਜਦੋਂ ਇਹ ਅਨਾਉਂਸਮੈਂਟ ਹੋਈ ਹੈ, ਵੀ ਕਹਿੰਦੇ ਵੀ ਅਸੀਂ ਆਪਣੀ ਜਿਹੜੀ ਡੈਸਟਨੀ ਆ, ਅਸੀਂ ਜਿਹੜਾ ਆਪਣਾ ਭਵਿੱਖ ਅਸੀਂ ਆਪ ਕੰਟਰੋਲ ਕਰਾਂਗੇ। ਸੋ ਉਹਦਾ ਹੀ ਇਹ ਸਿੱਟਾ ਵੀ ਅਸੀਂ 60 ਬਿਲੀਅਨ ਤੱਕ ਜਾਵਾਂਗੇ। ਖੈਰ ਉਹਦੇ ਨਾਲ ਜਿਹੜੀਆਂ ਨੌਕਰੀਆਂ ਵੱਧ ਰਹੀਆਂ, ਜਿਹੜਾ ਕੈਨੇਡਾ ਸੋਵਰੈਨਿਟੀ, ਆਰਕਟਿਕ ਸੋਵਰੈਨਿਟੀ ਦੇ ਵਿੱਚ ਤਕੜਾ ਹੋ ਰਿਹਾ, ਤੇ ਜਿਹੜੀ ਚਾਹੇ ਨਿੱਕੀ ਫੌਜ ਹੈ ਪਰ ਉਹਦੇ ਵਿੱਚ ਜੋ ਵੀ ਹੈਗਾ ਹੁਣ ਇੰਟੈਲੀਜੈਂਸ ਦੇ ਵਿੱਚ, ਟੈਕਨੋਲੋਜੀ ਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਹੋ ਰਹੀ ਹੈ। ਇਹਦਾ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਲੋਕੀ ਰਹਿੰਦੇ ਆ, ਆਫ ਕੋਰਸ ਉਹ ਪੈਸਾ ਕਿਉਂਕਿ ਮੁਲਕ ਦੇ ਵਿੱਚ ਲੱਗਦਾ ਤਾਂ ਉਹਦਾ ਫਾਇਦਾ ਤਾਂ ਹੁੰਦਾ ਹੀ ਹੁੰਦਾ। ਸਹੀ ਬਿਲਕੁਲ। ਦੇਖੋ ਇਹ ਤਾਂ ਪਤਾ ਹੀ ਆਪਾਂ ਨੂੰ ਵੀ ਚਲੋ ਹੁਣ ਵੈਸੇ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮਾਰਕ ਕਾਰਨੀ ਨੇ ਉਹਨਾਂ ਨੇ ਦੁਨੀਆ ਭਰ ਦੇ ਕਈ ਆਗੂਆਂ ਨੂੰ ਮਿਲੇ ਨੇ, ਤੇ ਉਹ ਤਾਂ ਇਸ ਤਰੀਕੇ ਦੇ ਨਾਲ ਮਿਲ ਰਹੇ ਨੇ ਵੀ ਜਿਵੇਂ ਕੋਈ ਅਮਰੀਕਾ ਤੋਂ ਪਾਸੇ ਕੋਈ ਰਾਹ ਕੱਢ ਰਹੇ ਨੇ, ਉਹ ਉਧਰ ਨੂੰ ਜਾ ਰਹੇ ਨੇ। ਚੀਨ ਦੇ ਵਿੱਚ ਗਏ ਨੇ ਜਿੱਥੇ ਆਪਾਂ ਦੇਖਿਆ ਹੁਣ ਤੱਕ ਵਿਰੋਧ ਰਿਹਾ ਕਈ ਮਾਮਲਿਆਂ ਉੱਤੇ। ਆਸਟ੍ਰੇਲੀਆ ਵੀ ਗਏ ਸੀਗੇ, ਹੋਰ ਮੈਕਸੀਕੋ ਦਾ ਦੌਰਾ ਕਰ ਚੁੱਕੇ ਨੇ। ਈਰਾਨ ਦੇ ਮਾਮਲੇ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਕੋਈ ਇਹ ਨਹੀਂਗਾ ਕਿ ਖੁੱਲ ਕੇ ਕਿਸੇ, ਚਲੋ ਨਾਟੋ ਦੇ ਨਾਲ ਤਾਂ ਖੜਨਾ ਪੈਂਦਾ ਹੀ ਹੈ ਜਦੋਂ ਦੇਸ਼ ਕਿਸੇ ਗਰੁੱਪ ਦੇ ਨਾਲ ਅਲਾਇੰਸ ਹੁੰਦਾ, ਉਹ ਤਾਂ ਚਲੋ ਤੁਹਾਨੂੰ ਉਧਰ ਤਾਂ ਕਹਿਣਾ ਹੀ ਪੈਂਦਾ। ਪਰ ਮੇਰੇ ਖਿਆਲ ਦੇ ਨਾਲ ਕਦੇ ਇਹ ਵੀ ਨਹੀਂ ਕਿਹਾ ਵੀ ਸ਼ਾਇਦ ਇਹ ਜਿਹੜਾ ਯੁੱਧ ਆ ਉਹਦੇ ਚ ਅਮਰੀਕਾ ਦਾ ਆਹ ਰੋਲ ਆ ਤੇ ਇਜ਼ਰਾਈਲ ਦਾ ਆਹ ਰੋਲ ਆ, ਉੱਥੇ ਵੀ ਦੇਖ ਕੇ ਥੋੜੀ ਫੂਕ ਕੇ ਪੈਰ ਰੱਖਣ ਵਾਲੀ ਜਿਹੜੀ ਗੱਲ ਆ ਉਹ ਕੀਤੀ ਜਾ ਰਹੀ ਹੈ। ਜੀ ਹਾਂਜੀ। ਬਿਲਕੁਲ। ਤੇ ਲੰਘੇ ਦਿਨੀ ਇੱਕ ਜਿਹੜਾ ਹਾਦਸਾ ਸੀਗਾ ਜੀ ਉਹ ਵਾਪਰ ਗਿਆ ਸੀਗਾ, ਜਿਹਦੇ ਵਿੱਚ ਇੱਕ ਆਪਾਂ ਕਹਿ ਸਕਦੇ ਹਾਂ ਕਿ 2 ਪਾਇਲਟ ਦੀ ਜਿਹੜੀ ਡੈਥ ਆ ਉਹ ਹੋ ਗਈ ਸੀਗੀ। ਲਗਾੜੀਆ ਸ਼ਾਇਦ ਸੀਗਾ ਉਹ ਇਲਾਕਾ ਜਿੱਥੇ ਵਾਪਰਿਆ ਸੀਗਾ, ਤੇ ਉਸ ਘਟਨਾ ਦੇ ਬਾਰੇ ਜ਼ਰੂਰ ਜਿਹੜੀ ਜਾਣਕਾਰੀ ਸਰੋਤਾਂ ਦੇ ਨਾਲ ਸਾਂਝੀ ਕਰਦੇ ਚੱਲੇ। ਸੋ ਜਿਹੜਾ ਲਗਾਡੀਆ 에ਅਰਪੋਰਟ ਹੈ, ਜਿਹੜਾ ਨਿਊਯਾਰਕ ਦਾ ਵੱਡਾ 에ਅਰਪੋਰਟ ਹੈ ਜੀ, ਇਹ ਨਿਊਯਾਰਕ ਸਟੇਟ ਦਾ ਲਗਾਡੀਆ, ਬਹੁਤ ਬਿਜ਼ੀ 에ਅਰਪੋਰਟ ਆ। ਆਪਣੇ ਕਾਫੀ ਬੰਦੇ ਮੈਨੂੰ ਲੱਗਦਾ ਉੱਥੋਂ ਫਲਾਈਟਾਂ ਵਗੈਰਾ ਵੀ ਲੈਂਦੇ ਹੈਗੇ। ਹਾਂਜੀ। ਤੇ ਉੱਥੇ ਜਿਹੜਾ ਪਿਛਲੇ ਹਫ਼ਤੇ ਜਿਹੜਾ ਹਾਦਸਾ ਹੋਇਆ, ਜਿਹੜਾ ਇੱਕ ਜਹਾਜ਼ ਫਾਇਰ ਟਰੱਕ ਦੇ ਨਾਲ ਉਹਦੀ ਟੱਕਰ ਹੋਈ ਹੈ, ਜਿਹਦੇ ਵਿੱਚ ਜਿਹੜੇ ਦੋਨੋਂ ਹੀ ਪਾਇਲਟ ਸੀਗੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈ। ਉਹ ਜਿਹੜਾ ਜਹਾਜ਼ ਸੀਗਾ ਜੀ ਉਹ 에ਅਰ ਕੈਨੇਡਾ ਦਾ ਸੀਗਾ। ਤੇ ਤਾਂ ਕਰਕੇ ਫਿਰ ਮਤਲਬ ਕੈਨੇਡਾ ਨਾਲ ਵੀ ਇਹ ਖਬਰ ਰੈਲੇਵੈਂਟ ਆ, ਤੇ ਫਿਰ ਉਹਦੀਆਂ ਕਿਉਂਕਿ ਕੈਨੇਡਾ ਦੇ ਵਿੱਚ ਉਹਦੀ ਲਗਾਤਾਰ ਗੱਲ ਚੱਲ ਰਹੀ ਹੈ ਵੀ ਕਿਉਂ ਹੋਇਆ, ਕਿਹਦੀ ਗਲਤੀ ਸੀਗੀ, ਕਿੱਥੇ ਫੇਲੀਅਰ ਹੋਇਆ, ਵੀ ਜਿਹੜੀਆਂ ਉਹ ਮਾਸੂਮ ਜਾਨਾਂ ਚਲੇ ਗਈਆਂ ਜਿਹੜੇ 2 ਪਾਇਲਟ ਦੇ। ਤੇ ਈਵਨ ਜਿਹੜੇ ਆਪਣੇ ਪੈਸੇਂਜਰ ਸੀਗੇ ਜਹਾਜ਼ ਦੇ, ਉਹਨਾਂ ਨੇ ਬਹੁਤ ਧੰਨਵਾਦ ਕੀਤਾ ਪਾਇਲਟਸ ਦਾ, ਪਾਇਲਟ ਦੇ ਪਰਿਵਾਰ ਦਾ, ਵੀ ਜਿਨ੍ਹਾਂ ਨੇ ਆਪਣੀ ਜਾਨ ਮਤਲਬ ਕਹਿੰਦੇ ਵੀ ਉਹ ਬਚਾ ਸਕਦੇ ਸੀਗੇ, ਵੀ ਇਹ ਕੋਸ਼ਿਸ਼ ਕਰ ਸਕਦੇ ਸੀਗੇ ਵੀ ਅਸੀਂ ਉਹ 'ਚ ਨਾ ਵੱਜੀਏ। ਪਰ ਮਤਲਬ ਉਹਨਾਂ ਨੇ ਦੇਖਿਆ ਵੀ ਜੇਕਰ ਅਸੀਂ ਇਦਾਂ ਕਰਦੇ ਹਾਂ ਤਾਂ ਹੋ ਸਕਦਾ ਵੀ ਬਾਕੀ ਜਿਹੜੇ ਪੈਸੇਂਜਰਸ ਆ ਉਹਨਾਂ ਦੀ ਜਾਨ ਖਤਰੇ ਦੇ ਵਿੱਚ ਪੈ ਜਾਵੇ। ਸੋ ਉਹਨਾਂ ਨੇ ਬਾਕੀ ਪੈਸੇਂਜਰਸ ਨੂੰ ਬਚਾਉਂਦੇ ਜਿਹੜੀ ਆਪਣੀ ਜਾਨ ਉਹਨਾਂ ਨੇ ਗਵਾ ਲਈ। ਈਵਨ ਜਿਹੜਾ ਫਾਇਰ ਟਰੱਕ ਦਾ ਜਿਹੜਾ ਆਪਰੇਟਰ ਸੀ, ਜਿਹੜਾ ਫਾਇਰ ਟਰੱਕ ਚਲਾ ਰਹੇ ਸੀ, ਉਹਨਾਂ ਦੀ ਵੀ ਜਾਨ, ਮਤਲਬ ਸਿਰਫ 2 ਹੀ ਜਾਨਾਂ ਗਈਆਂ। ਇਹ ਜਿਹੜਾ ਮਤਲਬ ਇਹ ਤਾਂ ਖਬਰਾਂ ਮੇਰੇ ਖਿਆਲ ਨਾਲ ਪੰਜਾਬੀ ਰੇਡੀਓ USA ਤੇ ਵੈਸੇ ਵੀ ਕਵਰ ਹੋ ਚੁੱਕੀਆਂ ਹੋਣੀਆਂ, ਸਰੋਤਿਆਂ ਨੇ ਸੁਣ ਲਈਆਂ ਹੋਣੀਆਂ। ਇਹਦੇ ਵਿੱਚ ਜਿਹੜੀ ਜ਼ਿਆਦਾ ਇੱਥੇ ਸਾਡੇ ਗੱਲ ਚੱਲ ਰਹੀ ਹੈ ਵੀ ਜਿਹੜੇ 에ਅਰ ਕੈਨੇਡਾ ਦੇ CEO ਹੈਗੇ ਆ, ਉਹਨਾਂ ਨੇ ਨਾ ਜਿਹੜੀ ਕੰਡੋਲੈਂਸ ਸਪੀਚ ਦਿੱਤੀ ਆ, ਜਾਂ ਜਿਹੜੀ ਉਹਨਾਂ ਨੇ ਆਪਣੇ ਜਿਹੜੇ ਪੈਸੇਂਜਰਸ ਹੈਗੇ 에ਅਰ ਕੈਨੇਡਾ ਦੇ ਕਸਟਮਰਸ ਹੈਗੇ, ਆਪਣੇ ਸਟਾਫ ਨੂੰ ਜਿਹੜੀ ਉਹਨਾਂ ਨੇ ਸਪੀਚ ਰਿਕਾਰਡ ਕਰਾਈ, ਉਹਨਾਂ ਨੇ ਸਿਰਫ ਇੰਗਲਿਸ਼ ਦੇ ਵਿੱਚ ਰਿਕਾਰਡ ਕੀਤੀ। ਉਹਦੇ ਵਿੱਚ ਉਹਨਾਂ ਨੇ ਫ੍ਰੈਂਚ ਦੇ 2 ਹੀ ਸ਼ਬਦ ਵਰਤੇ, ਬੌਨਜੂਰ ਤੇ ਮਰਸੀ। ਬੌਨਜੂਰ ਹੈਲੋ, ਮਰਸੀ ਥੈਂਕ ਯੂ। ਤੇ ਪਰ ਉਹਦੀ ਉਹ ਗੱਲ ਬੈਕਫਾਇਰ ਹੋ ਗਈ। ਸੋ ਜਿਹੜੀ ਕਿਊਬੈਕ, ਜੋ ਕਿ ਪ੍ਰਾਇਮਰਲੀ ਫ੍ਰੈਂਚ ਸਪੀਕਿੰਗ ਆਬਾਦੀ ਹੈਗੀ ਹੈ, ਤੇ ਕਿਉਂਕਿ ਦੋਨੇ ਪਾਇਲਟਾਂ ਵਿੱਚੋਂ ਜਿਹੜਾ ਇੱਕ ਪਾਇਲਟ ਸੀਗਾ ਉਹ ਕਿਊਬੈਕ ਤੋਂ ਸੀਗਾ, ਸੋ ਕਹਿੰਦੇ ਵੀ ਜਿਹੜੇ 에ਅਰ ਕੈਨੇਡਾ ਦੇ CEO ਨੂੰ ਹੈ, ਉਹਨਾਂ ਨੂੰ ਇਸ ਆਪਣੀ ਪੋਸਟ ਤੋਂ ਰਿਜ਼ਾਈਨ ਕਰ ਦੇਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਜਿਹੜੀ ਇਹ ਸਪੀਚ ਹੈ, ਜਿਹੜੀ ਇਹ ਕੰਡੋਲੈਂਸ ਮੈਸੇਜ ਆ, ਉਹ ਅੰਗਰੇਜ਼ੀ ਤੇ ਫ੍ਰੈਂਚ ਦੋਨਾਂ ਦੇ ਵਿੱਚ ਕਰਨਾ ਚਾਹੀਦਾ ਸੀਗਾ। ਮਤਲਬ ਇਹ ਐਡਾ ਵੱਡਾ ਮਸਲਾ ਬਣ ਗਿਆ ਇੱਥੇ ਜੀ, ਪ੍ਰਧਾਨ ਮੰਤਰੀ ਨੂੰ ਆ ਕੇ ਕਹਿਣਾ ਪਿਆ ਵੀ ਹਾਂ 에ਅਰ ਕੈਨੇਡਾ ਦੇ CEO ਦੀ ਇਹ ਗਲਤੀ ਹੈ। ਉਹਨਾਂ ਨੂੰ ਫ੍ਰੈਂਚ ਦੇ ਵਿੱਚ ਵੀ, ਕਿਉਂਕਿ ਅਸੀਂ ਜਿਹੜੀਆਂ ਸਾਡੀਆਂ ਦੋਨੇ ਅਫੀਸ਼ੀਅਲ ਭਾਸ਼ਾਵਾਂ ਹੈਗੀਆਂ, ਤੁਸੀਂ ਜਿਹੜੀ ਇੱਕ ਦੂਜੀ ਮੇਜਰ ਭਾਸ਼ਾ ਹੈ ਉਹਨੂੰ ਇਗਨੋਰ ਨਹੀਂ ਕਰ ਸਕਦੇ। ਮੈਨੂੰ ਇਹ ਗੱਲ ਇੰਟਰਸਟਿੰਗ ਇਸ ਗੱਲ ਲਈ ਲੱਗ ਰਹੀ ਹੈ ਵੀ ਮਤਲਬ ਵੀ ਜਾਨਾਂ ਗਈਆਂ, ਬਹੁਤ ਇੱਕ ਦੁਖਦਾਈ ਘਟਨਾ ਹੈ, ਤੇ ਬਾਕੀ ਸਾਰਾ ਕੁਝ ਚੱਲ ਰਿਹਾ, ਪਰ ਸਟਿਲ ਉਹਦੇ ਵਿੱਚ ਵੀ ਇਸ ਗੱਲ ਦਾ ਕਿੰਨਾ ਖਿਆਲ ਰੱਖਿਆ ਜਾ ਰਿਹਾ, ਜਾਂ ਉਹਨਾਂ ਨੂੰ ਮਤਲਬ ਜਿਹੜੇ ਕਿਊਬੈਕ ਵਾਲੇ ਹੈਗੇ, ਵੈਸੇ ਤਾਂ ਆਪਾਂ ਇਹ ਵੀ ਕਹਿ ਸਕਦੇ ਵੀ ਬਿਨਾਂ ਮਤਲਬ ਤੋਂ ਮਸਲਾ ਬਣਾਇਆ ਜਾ ਰਿਹਾ, ਪਰ ਉਹ ਕਹਿੰਦੇ ਵੀ ਜਦੋਂ ਜਿਹੜਾ ਸਾਡਾ ਇੱਕ ਬੰਦੇ ਜਿਹਨੇ ਜਾਨ ਗਵਾਈ, ਇੱਕ ਪਾਇਲਟ ਹੈ ਕਿਊਬੈਕ ਦਾ, ਉਹਦਾ ਜਿਹੜਾ ਪਰਿਵਾਰ ਹੈ, ਹੋ ਸਕਦਾ ਉਹਨਾਂ ਨੂੰ ਅੰਗਰੇਜ਼ੀ ਨਾ ਹੀ ਆਉਂਦੀ ਹੋਵੇ, ਵੀ ਜਿਹੜਾ 에ਅਰ ਕੈਨੇਡਾ ਦਾ CEO ਆ, ਉਹਦਾ ਫਰਜ਼ ਬਣਦਾ ਸੀਗਾ ਵੀ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਨਾਲ ਗੱਲ ਕਰੇ। ਹਾਂਜੀ, ਉਹਨਾਂ ਨਾਲ
ਸੰਵੇਦਨਾ ਜ਼ਾਹਰ ਕਰਦਾ, ਆਪਣੀ ਹਮਦਰਦੀ ਕਰਦਾ, ਸ਼ਰਧਾਂਜਲੀ ਦਿੰਦਾ, ਜੋ ਵੀ ਕਹਿਣਾ ਸੀ। ਹਾਂਜੀ ਹਾਂ, ਸੋ ਜਿਹੜੇ 에ਅਰ ਕੈਨੇਡਾ ਦੇ CEO ਹੈਗੇ, ਉਹਨਾਂ ਦਾ ਪੱਖ ਇਹ ਆ, ਉਹ ਕਹਿੰਦੇ ਵੀ ਕਿਉਂਕਿ ਇਹ ਐਡਾ ਸੰਵੇਦਨਸ਼ੀਲ ਮਸਲਾ ਸੀਗਾ, ਵੀ ਮੈਨੂੰ ਲੱਗਦਾ ਸੀਗਾ ਵੀ ਮੈਂ ਕਿਸੇ ਦੂਜੀ ਭਾਸ਼ਾ ਦੇ ਵਿੱਚ ਇੰਨੀ ਸੰਵੇਦਨਸ਼ੀਲ ਗੱਲ ਨਹੀਂ ਕਰ ਸਕਦਾ। ਤੇ ਪਰ ਫਿਰ ਉਹਦੇ ਬਦਲੇ ਦੇ ਵਿੱਚ ਜਿਹੜੇ ਦੂਜੇ ਕਹਿ ਰਹੇ, ਉਹ ਕਹਿੰਦੇ ਵੀ ਤੈਨੂੰ 14 ਸਾਲ ਹੋ ਗਏ ਕਿਊਬੈਕ ਦੇ ਵਿੱਚ ਰਹਿੰਦੇ ਨੂੰ, ਵੀ ਤੁਹਾਨੂੰ ਭਾਸ਼ਾ ਜਿਹੜੀ ਫਰੈਂਚ ਭਾਸ਼ਾ ਉਹ ਸਿੱਖਣੀ ਚਾਹੀਦੀ ਸੀਗੀ, ਵੀ ਜੇ ਤੁਸੀਂ 14 ਸਾਲ 'ਚ ਨਹੀਂ ਸਿੱਖੇ ਫਿਰ ਕਦੋਂ ਸਿੱਖਣੀ ਹੈ। ਪਰ ਜਿਹੜਾ ਭਾਸ਼ਾ ਦਾ ਮਸਲਾ ਦੇਖੋ ਵੀ ਕਿੱਡਾ ਇੰਪੋਰਟੈਂਟ ਹੈਗਾ, ਜਦੋਂ ਤੁਸੀਂ ਜਿੱਥੇ ਰਹਿੰਦੇ ਆ, ਇੱਕ ਐਕਸਪੈਕਟੇਸ਼ਨ ਇਹ ਹੁੰਦੀ ਆ ਵੀ ਅਸੀਂ ਉਸ ਖਿੱਤੇ ਦੀ ਭਾਸ਼ਾ ਸਿੱਖੀ ਜਾਵੇ, ਤੇ ਇਹ ਸੇਮ ਚੀਜ਼ ਆਪਾਂ ਪੰਜਾਬ ਦੇ ਉੱਤੇ ਵੀ ਲਾਗੂ ਕਰ ਸਕਦੇ ਹਾਂ। ਜੀ, ਜੀ, ਬਿਲਕੁਲ। ਸੋ ਆਪਾਂ ਇੱਥੇ ਇੱਕ ਬ੍ਰੇਕ ਦੀ ਵੀ ਰੁਕਦੇ ਹਾਂ, ਆਪਾਂ ਗੁਰਜਸਪਾਲ ਸਿੰਘ ਜੀ, ਤੇ ਬ੍ਰੇਕ ਤੋਂ ਪਾਰ ਜਿਹੜੀਆਂ ਕੁਛ ਹੋਰ ਕੈਨੇਡਾ ਦੇ ਨਾਲ ਸੰਬੰਧਿਤ ਖਬਰਾਂ ਨੇ, ਮਸਲੇ ਨੇ ਕੈਨੇਡਾ ਦੇ ਨਾਲ ਸੰਬੰਧਿਤ, ਉਹਨਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ ਜੀ।